ਜਿਹੜੀ ਪੂਰੀ ਦੁਨੀਆ 'ਚ ਸ਼ੌਕ ਨਾਲ ਮੱਛੀ ਖਾਧੀ ਜਾਂਦੀ ਉਹ ਮਿੱਠੇ ਪਾਣੀ ਦੀ ਮੱਛੀ ਖਾਧੀ ਜਾਂਦੀ ਹੈ। ਔਰ ਅੱਲਾਹ ਤਾਲਾ ਨੇ ਸਾਡੇ ਮੁਲਕ ਨੂੰ ਮਿੱਠੇ ਪਾਣੀ ਦੇ ਨਾਲ ਨਵਾਜ਼ਿਆ ਹੋਇਆ ਹੈ, ਅਲਹਮਦੁਲਿਲਾ। ਪਰ ਜੋ ਮੱਛੀ ਦਾ ਜ਼ਾਇਕਾ ਮਿੱਠੇ ਪਾਣੀ ਦਾ ਹੈ ਨਾ, ਉਹ ਨਮਕੀਨ ਪਾਣੀ ਦਾ ਨਹੀਂ ਆਉਂਦਾ। ਹਾਂ, ਸਿਆਲਕੋਟ ਬੜੀ ਸੀ ਹੈਡ ਦਾ ਲਿਓ। ਅੱਛਾ, ਹੈਡ ਬਰਾ 28 ਆਪਣਾ 28 ਕਿਲੋ ਦਾ ਮਾਂ ਸ਼ੇਰ ਸੀ ਉਹ। ਅੱਛਾ ਅੱਛਾ। ਔਰ ਸਭ ਤੋਂ ਤਾਕਤਵਰ ਮੱਛੀ ਹੈ ਮਾਂ ਸ਼ੇਰ, ਪਾਣੀ ਦਾ ਸ਼ੇਰ ਸਭ ਤੋਂ ਤਗੜੀ ਮੱਛੀ ਹੈ ਔਰ ਸਭ ਤੋਂ ਜ਼ੋਰ ਲਾਉਂਦੀ ਮੱਛੀ ਹੈ ਮਾਂ ਸ਼ੇਰ। ਇਹ ਦਰਿਆ 'ਚ ਨਾਪ ਬਹੁਤ ਜ਼ਿਆਦਾ ਹੁੰਦਾ ਹੈ। ਜਿਸ ਮੱਛੀ ਦੇ ਵਜੂਦ ਦੇ ਵਿੱਚ ਜਾਂ ਗੋਸ਼ਤ ਵਿੱਚ ਲੈਡ ਦੀ ਮਿਕਦਾਰ ਜ਼ਿਆਦਾ ਹੋਏਗੀ, ਉਹ ਇਨਸਾਨੀ ਸਿਹਤ ਵਾਸਤੇ ਇੰਤਹਾਈ ਖਤਰਨਾਕ ਮੁਜ਼ਰ ਹੋ ਜਾਂਦਾ ਹੈ। ਹਾਂਜੀ, ਇੰਤਹਾਈ ਖਤਰਨਾਕ, ਯਾਨੀ ਕਿ ਕੈਂਸਰ ਕਰਨ ਦਾ ਬਾਇਸ ਬਣਦੀ ਹੈ। ਬਿਲਕੁਲ ਜੀ। 2 ਤੋਂ 3 ਘੰਟੇ ਲੱਗੇ ਸਨ ਇਸ ਮਾਂ ਸ਼ੇਰ ਨੂੰ ਕੱਢਦੇ। ਇਹ ਰਾਣ ਨਾਲ ਕੱਢਿਆ ਸੀ ਉਹਨਾਂ ਨੇ, ਤੇ ਖੀਰ ਜਿਹੀ ਨੇ ਜ਼ੋਰ ਲਾ ਕੇ ਨਾ ਦੌੜ ਲਾਈ, ਤੇ ਦਰਿਆ 'ਚ ਇੱਕ ਬਰੇਤਾ ਸੀ, ਆਪਣੀ ਦੌੜ ਨਾਲ ਬਰੇਤੇ ਤੇ ਚੜ ਗਿਆ। 2 ਘੰਟੇ ਬਾਅਦ ਵੀ ਬਰੇਤੇ ਤੇ ਚੜ ਗਿਆ। ਫਿਰ ਇਹਨਾਂ ਕਸ਼ਤੀ ਮੰਗਾਈ, ਕਸ਼ਤੀ ਮੰਗਾ ਕੇ ਤੇ ਫਿਰ ਬਰੇਤੇ ਦੇ ਗਏ, ਉੱਥੇ ਜਾ ਕੇ ਚੁੱਕ ਕੇ ਲਿਆਉਂਦਾ। ਇੰਨੀ ਕਹਿੰਦੇ ਪਾਵਰ ਹੈਗੀ ਹੈ ਮਾਂ ਸ਼ੇਰ 'ਚ। ਤੇ ਇੱਕ ਬੜਾ ਅੱਛਾ, ਯਾਨੀ ਕਿ ਪੁਰਸਕੂਨ ਤੁਹਾਨੂੰ ਮਾਹੌਲ ਮਿਲਦਾ ਹੈ, ਜਿਹਦਾ ਜਿਹੜੀ ਹੈ ਤੁਹਾਡੀ ਦੁਨੀਆ ਦੀ, ਜਿਹਨੂੰ ਉਰਦੂ 'ਚ ਪੋਲੂਸ਼ਨ ਕਹਿੰਦੇ ਹੋ, ਇੰਗਲਿਸ਼ ਦੇ ਵਿੱਚ ਸ਼ੋਰ ਸ਼ਰਾਬਾ ਔਰ ਖਿਆਲਾਤ ਤੋਂ ਬੰਦਾ ਬਿਲਕੁਲ ਬੇਨਿਆਜ਼ ਹੋ ਕੇ ਤੇ ਉੱਥੇ ਬਹਿ ਕੇ ਤੇ ਜਿਹੜਾ ਨਾ ਉਹ ਗੇਮ ਕਰਦਾ ਹੈ। ਚਾਂਦੀਆਂ ਦੀ ਮੱਛੀ ਜਿਹੜੀ ਹੈ ਇਹਦੇ 'ਚ ਇੱਕ ਬਰਾਕ ਹੁੰਦਾ ਹੈ, ਉਹਨਾਂ ਦਾ ਅੱਛਾ ਹੁੰਦਾ, ਕਿਉਂਕਿ ਅਸੀਂ ਸਾਰੀ ਜ਼ਿੰਦਗੀ ਸ਼ਿਕਾਰ ਮੰਗਲਾ ਝੀਲ ਕੀਤਾ ਹੋਵੇ। ਉੱਥੇ ਹੁੰਦੀ ਸ਼ਿੰਗਾਰੀ ਤੇ ਮਲੀ, ਤੇ ਸ਼ਿੰਗਾਰੀ ਜਿਹੜੀ ਹੈ ਇਹ ਬੱਚੇ ਵੀ ਖਾ ਲੈਂਦੇ ਨੇ ਤੇ ਵੱਡੇ ਵੀ ਖਾ ਲੈਂਦੇ ਨੇ। ਇਹਦੇ 'ਚ ਕੰਡਾ ਗੱਡ ਹੁੰਦਾ ਹੈ, ਪਰ ਸਭ ਤੋਂ ਕੀਮਤੀ ਮੱਛੀ ਇਹ ਹੋਈ ਸ਼ਿੰਗਾਰੀ। ਜ਼ਿਆਦਤੀ ਕਰਦੇ ਨੇ ਠੇਕੇਦਾਰ, ਉਹ ਦਰਿਆ ਦਾ ਠੇਕਾ ਲੈ ਕੇ ਸਮਝਦੇ ਨੇ ਕਿ ਪਤਾ ਨਹੀਂ ਅਸੀਂ ਮਾਲਕ ਬਣ ਗਏ ਹਾਂ ਦਰਿਆ ਦੇ। ਉਹ ਸ਼ਿਕਾਰੀ ਨੂੰ ਇਹ ਸਭ ਤੋਂ ਜ਼ਿਆਦਾ ਜਿਹੜਾ ਮਸਲਾ ਦਰਪੇਸ਼ ਹੁੰਦਾ ਹੈ ਨਾ ਜੀ ਸ਼ਿਕਾਰ ਦੇ ਦੌਰਾਨ, ਉਹ ਠੇਕੇਦਾਰ ਦੇ ਨਾਲ ਲੜਾਈ ਹੈ। ਸਾਰਿਆਂ ਨਾਲ ਮਜ਼ਦਾ ਮੱਛੀ ਤੇ ਮਾਂ ਸ਼ੇਰ ਜੇ ਟੌੜ ਜੇ ਮੱਛੀ, ਲੇਕਿਨ ਜਿਹੜੇ ਸਾਡੇ ਇਹਨਾਂ ਇਲਾਕਿਆਂ 'ਚ ਹੁੰਦੀਆਂ ਨੇ, ਇਹਨਾਂ ਇਲਾਕੇ 'ਚ ਰਹੂ ਹੈ, ਮਰਾਖ ਹੈ, ਮਲੀ ਹੈ, ਸ਼ਿੰਗਾਰੀ ਹੈ, ਥੈਲ ਹੈ, ਉਹ ਬੜੀਆਂ ਮੱਛੀਆਂ ਨੇ। ਠੇਕੇਦਾਰ ਦਾ ਕੰਮ ਹੀ ਨਹੀਂ ਕਿਸੇ ਐਂਗਲਰ ਨੂੰ ਚੈੱਕ ਕਰਨਾ, ਕਿਸੇ ਮੱਛੀ ਦੇ ਸ਼ਿਕਾਰੀ ਨੂੰ ਚੈੱਕ ਕਰਨਾ। ਠੇਕੇਦਾਰ ਦਾ ਕੰਮ ਹੈ ਮਹਿਕਮੇ ਦਾ ਬੰਦਾ ਕੋਈ ਨਾਲ ਲਵੇ, ਜਿਹੜਾ ਉਹਨਾਂ ਦਾ ਵਾਚਰ ਹੈ ਜਾਂ ਉਹਨਾਂ ਦਾ ਇੰਸਪੈਕਟਰ ਹੈ, ਉਹਨੂੰ ਨਾਲ ਲਵੇ ਤੇ ਉਹ ਜਾ ਕੇ ਚੈੱਕ ਕਰਵਾਏ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ, ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਪਿਆਰੇ ਵੇਖਣ ਵਾਲਿਓ, ਸਾਡਾ ਅੱਜ ਦਾ ਵਲੌਗ ਬੜਾ ਸਪੈਸ਼ਲ ਵਲੌਗ ਹੈ। ਅੱਜ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਮਾਰੂਫ ਸਨਅਤਕਾਰ, ਨੈਚੁਰਲ ਇਲੈਕਟ੍ਰਿਕ ਐਂਡ ਗੈਸ ਹੋਮ ਅਪਲਾਇੰਸਿਸ ਫੈਕਟਰੀ ਦੇ ਮਾਲਿਕ, ਜਿਨ੍ਹਾਂ ਦਾ ਕਿ ਮਾਰੂਫ ਨੈਚੁਰਲ ਕੁਕਿੰਗ ਰੇਂਜ ਸਾਡੇ ਸਾਰੇ ਦੋਸਤਾਂ ਦੇ ਘਰਾਂ ਦੇ ਵਿੱਚ ਲੱਗਾ ਹੋਇਆ ਹੈ। ਸਾਡੇ ਕਿਚਨ, ਸਾਡੇ ਬਾਵਰਚੀ ਖਾਨੇ ਜਿਹੜੇ ਨੇ ਉਹਨਾਂ ਦੀ ਜ਼ੀਨਤ ਹੈ। ਉਹਦੇ ਮਾਲਕ ਤੇ ਨਾਲੇ ਸਿਆਲਕੋਟ ਐਂਗਲਰਸ ਐਸੋਸੀਏਸ਼ਨ ਦੇ ਸਰਪ੍ਰਸਤ ਤੇ ਆਲਾ ਤਾਰਕ ਭੱਟ ਸਾਹਿਬ ਨੇ ਅੱਜ ਪੂਰੇ ਪਾਕਿਸਤਾਨ ਤੋਂ ਮੱਛਲੀ ਦਾ ਸ਼ਿਕਾਰ ਖੇਡਣ ਵਾਲੇ ਸ਼ਿਕਾਰੀ ਅਸਾਤਜ਼ਾ, ਜਿਹੜੇ ਉਸਤਾਦ ਸ਼ਿਕਾਰੀ ਨੇ, ਉਹਨਾਂ ਨੂੰ ਆਪਣੀ ਫੈਕਟਰੀ ਦੇ ਵਿੱਚ ਦਾਵਤ ਦਿੱਤੀ ਹੋਈ ਹੈ। ਤਾਰਕ ਭੱਟ ਸਾਹਿਬ ਨੈਚੁਰਲ ਕੁਕਿੰਗ ਰੇਂਜ ਬਣਾਉਣ ਵਾਲੇ ਆਪੂ ਵੀ ਬਹੁਤ ਵੱਡੇ ਮੱਛਲੀ ਦੇ ਸ਼ਿਕਾਰੀ ਨੇ, ਤੇ ਉਹਨਾਂ ਦੇ ਕ੍ਰੈਡਿਟ ਦੇ ਉੱਤੇ ਇੱਕ ਇਹ ਵੀ ਗੱਲ ਹੈ ਕਿ ਉਹ ਗੁਜ਼ਸ਼ਤਾ 25-26 ਸਾਲ ਤੋਂ ਹਰ ਸਾਲ ਫਿਸ਼ਿੰਗ ਦਾ ਟੂਰਨਾਮੈਂਟ ਕਰਵਾਉਂਦੇ ਨੇ। ਮੱਛਲੀ ਦੇ ਸ਼ਿਕਾਰ ਦੇ ਵਾਸਤੇ ਮੁਲਕ ਦੇ ਕੋਨੇ-ਕੋਨੇ ਤੋਂ ਸ਼ਿਕਾਰੀਆਂ ਨੂੰ ਬੁਲਵਾਉਂਦੇ ਨੇ, ਤੇ ਜਿਹੜਾ ਸ਼ਿਕਾਰ ਦੇ ਵਿੱਚ ਫਸਟ, ਸੈਕਿੰਡ, ਥਰਡ ਆਉਂਦਾ ਹੈ ਉਹਨੂੰ ਇਨਾਮਾਤ ਦਿੰਦੇ ਨੇ, ਮੋਟਰਸਾਈਕਲਸ ਦਿੰਦੇ ਨੇ ਆਪਣੇ ਕੋਲੋਂ, ਆਪਣੀ ਗਿਰਾ ਦੇ ਵਿੱਚੋਂ ਕੀਮਤੀ ਇਨਾਮਾਤ ਵੀ ਦਿੰਦੇ ਨੇ। ਇਹ ਮੱਛਲੀ ਦਾ ਸ਼ਿਕਾਰ ਕਿਵੇਂ ਖੇਡਿਆ ਜਾਂਦਾ ਹੈ, ਇਹਦੇ ਟੂਰਨਾਮੈਂਟ 'ਚ ਹਿੱਸਾ ਲੈਣ ਦੇ ਵਾਸਤੇ ਕੀ ਪੈਰਾਮੀਟਰਸ ਨੇ, ਕਿਹੜੇ ਕਵਾਇਦੋ ਜ਼ਵਾਬਤ ਨੇ ਜਿਨ੍ਹਾਂ ਨੂੰ ਫੁੱਲਫਿਲ ਕਰਨਾ ਪੈਂਦਾ ਹੈ, ਮੱਛੀ ਸਭ ਤੋਂ ਜ਼ਾਇਕੇਦਾਰ ਕਿਹੜੀ ਹੁੰਦੀ ਹੈ, ਮੱਛਲੀ ਕਿੱਥੇ ਜਾ ਕੇ ਮੱਛੀ ਦਾ ਸ਼ਿਕਾਰ ਖੇਡਿਆ ਜਾਏ ਤੇ ਮੱਛਲੀ ਜ਼ਿਆਦਾ ਉਸ ਮੁਕਾਮ ਤੇ ਪਾਈ ਜਾਂਦੀ ਹੈ, ਮੱਛਲੀ ਦਾ ਸ਼ਿਕਾਰ ਖੇਡਣ ਦੇ ਕਿਹੜੇ ਕਿਹੜੇ ਤਰੀਕੇ ਨੇ। ਐਂਗਲਰਸ ਤੇ ਅਸੀਂ ਉਹਨੂੰ ਆਖਦੇ ਹਾਂ ਨਾ ਜੀ, ਜਿਹੜੇ ਧਾਤੀ ਕੁੰਡਿਆਂ ਦੇ ਨਾਲ, ਕਿਸੇ ਮੈਟਲ ਦੇ ਕੁੰਡੇ ਦੇ ਨਾਲ
ਮੱਛੀ ਫੜਦੇ ਨੇ, ਮਤਲਬ ਕੁੰਡਾ ਪਾਉਂਦੇ ਨੇ ਪਾਣੀ ਦੇ ਵਿੱਚ ਤੇ ਫਿਰ ਮੱਛੀ ਨੂੰ ਉਹਦਾ ਸ਼ਿਕਾਰ ਖੇਡਦੇ ਨੇ। ਇਸੇ ਤਰ੍ਹਾਂ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਜਾਲ ਨਾਲ ਵੀ ਮੱਛਲੀ ਪਕੜਦੇ ਨੇ। ਹੋਰ ਦੀਗਰ ਮੱਛਲੀ ਪਕੜਨ ਦੇ ਕਿਹੜੇ ਰਿਸੋਰਸਿਸ ਨੇ, ਇਹਨਾਂ ਬਾਰੇ ਇਹ ਸਾਰੇ ਜਿਹੜੇ ਸਵਾਲਾਤ ਸਾਡੇ ਤੇ ਤੁਹਾਡੇ ਜ਼ਿਹਨਾਂ ਦੇ ਵਿੱਚ ਵੀ ਹੈ ਨੇ, ਇਹ ਅਸੀਂ ਅੱਜ ਤਾਰਕ ਭੱਟ ਸਾਹਿਬ ਤੋਂ ਵੀ ਪੁੱਛਾਂਗੇ, ਜਿਹੜੇ ਆਪ ਵੀ ਇੱਕ ਉਸਤਾਦ ਮਾਹੀਗੀਰ ਨੇ, ਮੱਛਲੀ ਪਕੜਨ ਦੇ ਆਪੋਂ ਵੀ ਉਸਤਾਦ ਨੇ, ਤੇ ਇੱਥੇ ਜਿਹੜੇ ਹੋਰ ਵੀ ਅਸਾਤਜ਼ਾ ਪਿਸ਼ਾਵਰ ਤੋਂ, ਜੇਹਲਮ ਤੋਂ, ਗੁਜਰਾਤ ਤੋਂ, ਲਾਹੌਰ ਤੋਂ ਤਸ਼ਰੀਫ ਲਿਆ ਰਹੇ ਨੇ, ਉਹਨਾਂ ਉਸਤਾਦ ਮੱਛਲੀ ਦੇ ਸ਼ਿਕਾਰੀਆਂ ਦੇ ਨਾਲ ਵੀ ਤੁਹਾਨੂੰ ਮਿਲਵਾਵਾਂਗੇ, ਉਹਨਾਂ ਦੀਆਂ ਗੱਲਾਂ ਬਾਤਾਂ ਵੀ ਤੁਹਾਨੂੰ ਸੁਣਵਾਵਾਂਗੇ। ਤੇ ਅੱਜ ਦੀ ਇਸ ਤਕਰੀਬ ਦੇ ਮਜਮਾਨ ਤਾਰਕ ਭੱਟ ਸਾਹਿਬ ਹੋਰੀ ਸਾਡੇ ਨਾਲ ਮੌਜੂਦ ਨੇ। ਆਓ ਮੇਜ਼ਬਾਨ ਤੋਂ ਹੀ ਗੱਲਬਾਤ ਦਾ ਮੁੱਢ ਬੰਨ੍ਹਦੇ ਹਾਂ। ਤੁਹਾਨੂੰ ਸਭ ਤੋਂ ਪਹਿਲੇ ਮਿਲਵਾਨੇ ਆ ਭੱਟ ਸਾਹਿਬ ਹੋਰਾਂ ਦੇ ਨਾਲ। अस्सलाम वालेकुम जी भट्ट साहब। वालेकुम सलाम। भट्ट साहब ये दसो कि अज माशाअल्लाह तुसीं बड़ी रौनक लाई, अज सारे साडे पाकिस्तान तो आ रहे ने माहीगीर असातज़ा इत्थे तुहाडे दावत दे विच शिरकत करन दे वास्ते। ये दसो कि तुसीं एक कारखानेदार हो, सनतकार हो, माशाअल्लाह वड्डा कारोबार है तुहाडा, ते ये मछली दे शिकार दे वास्ते टाइम किवें कढ लैंदे हो? ये तो आंदे ने दुनिया का सब तो सुस्त शिकार है, सवेरे कुंडी पा के पानी च बह जाइए तो दिल च शाम तक मच्छी ना लभे। भट्ट साहब शौक की गल है। वाह वाह वाह। ये कदों का शौक तुहानू पिया? कोई गल सुनाओ ना साडे व्यूअर्स नूं। ये जदों मैं छोटा जिहा हुंदा हां ना। अच्छा जी। उदों दा शिकार खेडना। अच्छा। ये साडे सियालकोट एक ऐक बगदी नाल ऐक है, उत्थों शुरू होया। अच्छा अच्छा। जदों मैं छोटा था ते मैं साडा खानदानी शौक है। मेरे वालद साहब भी शिकार खेडते हैं, मेरे भाई भी खेडते हैं, असीं सारे ही कुंडी का शिकार खेडने हैं। अच्छा अच्छा। तो जो मैं 1972 दुबई गया वां, वापस आया 1980 आया वां, उस तो बाद फिर जो मैं मंगला जी शिकार किया, ज़्यादातर शिकार मंगला जी। अच्छा 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 अच्छा। तो फिर मैं एक सियालकोट क्लब बनाई, ਉਹਦਾ मैं चेयरमैन हाँ। ਉਹਦੇ ਚ ਆ ਕੇ मैं हर साल एक सियालकोट टूर्नामेंट करना। ਉਹਦੇ सियालकोट ਦੇ गुजराले ਦੇ ਜ਼ਿਲ੍ਹੇ ਦੇ ਵਜ਼ੀਰਾਬਾਦ ਦੇ ਬੰਦੇ ਟੂਰਨਾਮੈਂਟ 'ਚ ਹਿੱਸਾ ਲੈਂਦੇ ਨੇ। ਜਿਹੜਾ ਬੰਦਾ ਪਹਿਲੇ ਨੰਬਰ ਤੇ ਆਉਂਦਾ ਹੈ ਉਹਨੂੰ ਇਨਾਮ ਦਿੱਤਾ ਜਾਂਦਾ ਹੈ। 10 ਇਨਾਮ ਹੁੰਦੇ ਨੇ। नहीं पहले नंबर ते केड़ा बंदा हुंदा है? ਜਿਹੜਾ ਪਹਿਲੇ ਨੰਬਰ ਤੇ ਵੱਡੀ ਮੱਛੀ ਫੜਦਾ, ਜਿਹੜਾ सब तो ਵੱਡੀ ਮੱਛੀ ਫੜੇ ਉਹ ਨੰबर 1 फर्स्ट प्राइज ਉਹਦਾ ਹੋ ਗਿਆ। ਤੇ ਫਿਰ ਜਿਹੜਾ ਉਦੋਂ ਛੋਟੀ, ਅੱਛਾ ਮੱਛੀ ਜਿਹੜੀ ਇਹਦੀ ਲੰਬਾਈ ਵੀ ਵੇਖਦੇ ਹੋ ਤੇ ਵਜ਼ਨ ਵੀ ਵੇਖਦੇ ਹੋ? ਵਜ਼ਨ ਵੇਖਦੇ ਦਾ। ਅੱਛਾ ਵਜ਼ਨ, ਜਿਹੜੀ ਵਜ਼ਨ ਜੇ ਜ਼ਿਆਦਾ ਹੋਵੇ ਉਹਨੂੰ ਪਹਿਲਾ ਨਾਮ ਮਿਲਦਾ। ਠੀਕ ਠੀਕ ਠੀਕ। ਤੇ ਤੁਹਾਡੇ ਵਾਲਦ ਸਾਹਿਬ ਨੇ ਸੁਣਿਆ 1972 ਚ ਬਹੁਤ ਵੱਡੀ ਮੱਛੀ ਫੜੀ ਸੀ ਤੇ ਉਹ ਉਦੋਂ ਬਾਅਦ ਅੱਜ ਤੱਕ ਕਿਸੇ ਓਡੀ ਫੜੀ ਨਹੀਂ? ਉਹ ਸਿਆਲਕੋਟ ਫੜੀ ਸੀ ਹੈਡ ਦਾ ਲਿਓ। ਅੱਛਾ ਹੈਡ ਮਰਾ 28 ਆਪਣਾ 28 ਕਿਲੋ ਦਾ ਮਾਂ ਸ਼ੇਰ ਸੀ ਉਹ। ਅੱਛਾ ਅੱਛਾ। ਔਰ ਸਭ ਤੋਂ ਤਾਕਤਵਰ ਮੱਛੀ ਹੈ ਮਾਂ ਸ਼ੇਰ, ਪਾਣੀ ਦਾ ਸ਼ੇਰ। ਹਾਂ ਮਾਂ ਪਾਣੀ ਦਾ ਸ਼ੇਰ ਸਭ ਤੋਂ ਤਗੜੀ ਮੱਛੀ ਹੈ ਔਰ ਸਭ ਤੋਂ ਜ਼ੋਰ ਲਾਂਦੀ ਮੱਛੀ ਹੈ ਮਾਂ ਸ਼ੇਰ। ਇਹ ਦਰਿਆ ਚ ਨਾਪ ਬਹੁਤ ਜ਼ਿਆਦਾ ਹੁੰਦਾ। ਅੱਛਾ ਅੱਛਾ ਅੱਛਾ। ਤੇ ਇਹ ਦੱਸੋ ਭੱਟ ਸਾਹਿਬ ਕਿ ਤੁਸੀਂ ਕੁੰਡੀ ਨਾਲ ਹੀ ਸ਼ਿਕਾਰ ਖੇਡਦੇ ਹੋ? ਜੀ ਮੈਂ ਕੁੰਡੀ ਦਾ ਸ਼ਿਕਾਰ ਖੇਡਣਾ। ਅੱਛਾ ਅੱਛਾ। ਤੇ ਇਹ ਤੁਹਾਡੀ ਜਿਹੜੀ ਐਸੋਸੀਏਸ਼ਨ ਹੈ ਜੀ, ਸਿਆਲਕੋਟ ਐਂਗਲਰਸ ਐਸੋਸੀਏਸ਼ਨ, ਇਹਦੇ ਜ਼ੇਰੇ ਇਹਤਮਾਮ ਜਿਹੜੇ ਤੁਸੀਂ ਟੂਰਨਾਮੈਂਟ ਕਰਾਉਂਦੇ ਹੋ, ਉਹ ਸਾਰੇ ਮਤਲਬ ਦੋਸਤ ਸ਼ਿਕਾਰੀ ਜਿਹੜੇ ਉਹਦੇ ਵਿੱਚ ਹਿੱਸਾ ਲੈਂਦੇ ਨੇ, ਜੀ ਉਹ ਸਾਰੇ ਕੁੰਡੀਆਂ ਨਾਲ ਹੀ ਮੱਛਲੀਆਂ ਫੜਦੇ? ਸਾਰੇ ਕੁੰਡੀਆਂ ਨਾਲ ਸ਼ਿਕਾਰ ਖੇਡਦੇ ਨੇ। ਅੱਛਾ। ਔਰ ਉਹ ਤਕਰੀਬਨ ਕੋਈ 40-50 ਕਿਲੋਮੀਟਰ ਦਾ ਏਰੀਆ ਹੈਗਾ ਡੈਮ ਦਾ। ਅੱਛਾ ਅੱਛਾ। ਉੱਥੇ ਸ਼ਿਕਾਰ ਖੇਡਦੇ ਨੇ। ਹਾਂ। ਉਸ ਤੋਂ ਬਾਅਦ ਜਿਹੜਾ ਵੇ ਉਹ ਜਿਹੜੇ ਸ਼ਾਮ ਨੂੰ ਮੀਆਂ ਸਾਹਿਬ ਦੇ ਜਾਂ ਉੱਥੇ ਆਪਣਾ ਇੱਕ ਹੋਟਲ ਹੈਗਾ, ਉੱਥੇ ਸ਼ਾਮ ਨੂੰ ਕੰਡਾ ਲੱਗਦਾ। ਉੱਥੇ ਟਾਈਮ ਹੁੰਦਾ ਵਾਪਸੀ 7 ਵਜੇ ਦਾ। ਵਾਹ ਵਾਹ। 7 ਵਜੇ ਕੰਡਾ ਲੱਗਦਾ, 7 ਤੋਂ ਲੈ ਕੇ 9 ਵਜੇ ਤੱਕ। ਜਿਹੜਾ 9 ਵਜੇ ਤੋਂ ਬਾਅਦ ਆਉਂਦਾ ਉਹਦੀ ਆਪਣਾ ਸ਼ਿਕਾਰ ਕਾਊਂਟ ਨਹੀਂ ਹੁੰਦਾ। ਉਹ ਤੁਸੀਂ ਜਿਹੜਾ 9 ਵਜੇ ਤੋਂ ਪਹਿਲੇ ਲਿਆਂਦਾ ਉਹਦਾ ਸ਼ਿਕਾਰ ਕਾਊਂਟ ਹੋ ਜਾਂਦਾ, ਉਹਦੀ ਮੱਛੀ ਤੋਲੀ ਜਾਂਦੀ ਹੈ। ਜਿਹੜਾ ਪਹਿਲੇ ਨੰਬਰ ਤੇ ਆਉਂਦਾ ਉਹਨੂੰ ਵੱਡਾ ਨਾਮ ਮਿਲਦਾ ਹੈ। ਲੇਕਿਨ ਨਾਲ ਇੱਕ ਸ਼ਰਤ ਹੁੰਦੀ ਹੈ, ਜਿਹੜਾ ਬੰਦਾ ਵੱਡਾ ਸ਼ਿਕਾਰ ਫੜਦਾ ਉਹ ਨਾਲ 2 ਗਵਾਹੀਆਂ ਪੇਸ਼ ਕਰਦਾ ਆਪਣੀਆਂ। ਹਾਂ। ਅਲਫਨ ਪੇਸ਼ ਕਰਦਾ ਕਿ ਇਹ ਅਸੀਂ ਵੇਖਨੇ ਪਏ ਸਾਂ, ਇਹਨਾਂ ਨੇ ਮੱਛੀ ਫੜੀ ਹੈ। ਵਾਹ। ਫਿਰ ਉਹਨੇ ਨਾਮ ਤੇ ਜਾਂਦਾ। ਹਾਂ।
ਗੱਲ ਬੜੀ ਬਰੀਕ ਹੀ ਇਹ ਉਹ ਨਾ ਹੋਵੇ ਕਿ ਉੱਥੇ ਕਿਤੇ ਕੋਈ ਕਿਸੇ ਨੇ ਪਹਿਲਾਂ ਹੀ ਫੜ ਕੇ ਰੱਖੀ ਹੋਵੇ ਤੇ ਪਹਿਲੇ ਉਹਨਾਂ ਕੋਲ ਮੁੱਲ ਲੈ ਕੇ ਆ ਜਾਵੇ ਆ ਕੇ ਲੇਕਿਨ ਉਹਦੀ ਅਸੀਂ ਕੋਈ ਨਹੀਂ ਮੰਨਦੇ ਜਿਹੜੇ ਦੋ ਦੂਜੇ ਸ਼ਿਕਾਰੀ ਵੇਖਣ ਹੁੰਦੇ ਨਾ ਉਹ ਹੱਸਣ ਕਹਿੰਦੇ ਨੇ ਜਿਹੜੇ ਸਾਡੇ ਸਾਹਮਣੇ ਨੇ ਮੱਛੀ ਪੜੀ ਹੈ। ਹਾਂ ਤੇ ਫਿਰ ਅਸੀਂ ਨਹੀਂ ਤੇ ਉਹ ਜਿੱਥੇ 40 42 ਮੀਲ ਦਾ ਜੋ ਏਰੀਆ ਨੇ ਜਿੱਥੇ ਉਹ ਬੈਠਾ ਹੈ ਕੁੰਡੀ ਪਾ ਕੇ ਜੇ ਉੱਥੇ ਬੰਦਾ ਨੇੜੇ ਕੋ ਹੋਵੇ ਨਹੀਂ ਦੋ ਬੰਦੇ ਇਹ ਸਾਰੇ ਜਾਂਦੇ ਨੇ ਇਕੱਠੇ ਹੋ ਗਏ। ਅੱਛਾ ਹਰ ਸ਼ਿਕਾਰੀ ਦੇ ਨਾਲ ਦੋ ਬੰਦੇ ਦੋ ਤਿੰਨ ਬੰਦੇ ਹੁੰਦੇ ਨੇ ਤੇ ਇਕੱਠੇ ਬੰਦੇ ਨੇ ਦੋ ਤਿੰਨ ਦਿਨ ਆਪਣੇ ਜੁਟਾਂ ਦੇ ਨਾਲ ਬੰਦੇ ਨੇ। ਠੀਕ ਤੇ ਉਹ ਫਿਰ ਵੀਡੀਓ ਵੀ ਬਣਾ ਲੈਂਦੇ ਨੇ ਜਿਹਦੇ ਕੋਈ ਵੀਡੀਓ ਦਾ ਹੁੰਦਾ ਉਹ ਵੀਡੀਓ ਬਣਾ ਲੈਂਦੇ ਨੇ। ਕੁਝ ਦੋਸਤ ਜਿਹੜੇ ਨੇ ਆਪਣਾ ਵੇਖਦੇ ਹੁੰਦੇ ਨੇ ਉਹ ਆ ਕੇ ਗਵਾਹੀ ਦੇ ਹਟਦੇ ਨੇ। ਤੇ ਫਿਰ ਉਸ ਤੋਂ ਬਾਅਦ ਸਭ ਤੋਂ ਵੱਡੀ ਜਿਹੜੀ ਮੱਛੀ ਜਿਹੜਾ ਫਸਟ ਪ੍ਰਾਈਜ਼ ਲੈਂਦਾ ਉਹਨੂੰ ਕੀ ਇਨਾਮ ਦਿੰਦੇ ਹੋ? ਪਹਿਲਾ ਨਾਮ ਮੋਟਰਸਾਈਕਲ। ਅੱਛਾ ਹਾਂਜੀ। ਤੇ ਦੂਸਰਾ ਨਾਮ ਉਸ ਤੋਂ ਥੱਲੇ ਮੋਟਰਸਾਈਕਲ। ਅੱਛਾ ਛੋਟੀ ਮੋਟਰਸਾਈਕਲ 70। ਉਸ ਤੋਂ ਬਾਅਦ ਫਿਰ ਆ ਜਾਂਦਾ LCD ਆ ਜਾਂਦੀ ਹੈ, ਕੁਕੀ ਰੇਂਜ ਆ ਜਾਂਦੀ ਹੈ। ਹਾਂਜੀ ਸਲਾਈ ਮਸ਼ੀਨ ਆ ਜਾਂਦੀ ਹੈ। 10 ਇਨਾਮ ਹੁੰਦੇ ਨੇ। ਵਾਹ। ਉਸ ਤੋਂ ਬਾਅਦ ਅਸੀਂ ਰੱਖਦੇ ਹਾਂ ਤਕਰੀਬ ਰੱਖਦੇ ਹਾਂ ਕਿਸੇ ਹਾਲ 'ਚ ਉੱਥੇ ਸਾਰਿਆਂ ਨੂੰ ਬੁਲਾਈਦਾ ਇਕੱਠ ਕਰੀਦਾ ਤੇ ਇਨਾਮ ਦੇਈਦਾ। ਉੱਥੇ ਪ੍ਰਾਈਜ਼ ਡਿਸਟ੍ਰੀਬਿਊਸ਼ਨ ਹੁੰਦੀ ਹੈ। ਵਾਹ ਵਾਹ। ਅੱਛਾ ਬਾੜ ਸਾਹਿਬ ਇਹ ਦੱਸੋ ਕਿ ਮੱਛੀ ਤੁਸੀਂ ਹੁਣੇ ਫਰਮਾਇਆ ਕਿ ਮਾਂ ਸ਼ੇਰ ਜਿਹੜਾ ਪਾਣੀ ਦਾ ਸ਼ੇਰ ਹੈ ਜੀ ਉਹ ਸਭ ਤੋਂ ਤਾਕਤਵਰ ਮੱਛੀ ਹੈ ਔਰ ਦਰਿਆ ਚਨਾਬ ਵਿੱਚ ਹੁੰਦੀ ਹੈ। ਦਰਿਆ ਚਨਾਬ ਹੁੰਦਾ। ਇਹਦੀ ਖੂਬੀ ਹੈ ਵੇ ਕਿ ਅਗਰ ਬਾਰਿਸ਼ ਪੈਂਦੀ ਹੋਵੇ ਪਰਨਾਲਾ ਚੱਲਦਾ ਹੋਵੇ ਥੱਲੋਂ ਨੂੰ ਛੱਡੋ ਉੱਤੇ ਚੜ ਜਾਂਦਾ। ਅੱਛਾ ਉਤੋਂ ਬਰਸਾਤ ਦਾ ਪਾਣੀ ਅਗਰ ਥੱਲੇ ਨੂੰ ਪਰਨਾਲੇ ਜਾਂਦਾ ਹੋਵੇ ਤੇ ਪਰਨਾਲਾ ਚੱਲਦਾ ਹੋਵੇ ਥੱਲੋਂ ਨੂੰ ਛੱਡੋ ਉੱਪਰ ਚੜ ਜਾਂਦਾ। ਇਹ ਨਹੀਂ ਤਾਕਤ ਇਹਦੇ 'ਚ ਯਾਨੀ ਮੁਖਾਲਫ ਸਿਮਤ ਤੈਰ। ਬਿਲਕੁਲ। ਵਾਹ ਵਾਹ। ਇਹ ਉੱਥੇ ਰਹਿੰਦਾ ਜਿੱਥੇ ਝਾਲਾਂ ਪੈਂਦੀਆਂ ਜਿੱਥੇ ਪਾਣੀ ਤੇਜ਼ ਹੁੰਦਾ ਮਾਂ ਸ਼ੇਰ ਉੱਥੇ ਰਹਿੰਦਾ। ਅੱਛਾ ਬਾੜ ਸਾਹਿਬ ਇਹ ਦੱਸੋ ਕਿ ਤੁਹਾਨੂੰ ਕਿਵੇਂ ਪਤਾ ਲੱਗਦਾ ਤੁਸੀਂ ਹੁਣ ਮੰਗਲਾ ਝੀਲ ਹੈ ਉਹ ਤਾਂ ਕਈ ਕਿਲੋਮੀਟਰ 100 ਦੇ ਹਿਸਾਬ ਨਾਲ ਲੰਬੀ ਤੇ ਵੱਡੀ ਝੀਲ ਹੈ। ਹੁਣ ਤੁਸੀਂ ਕਿਸੇ ਵੀ ਜਗ੍ਹਾ ਤੇ ਬਹਿ ਜਾਂਦੇ ਹੋ ਸ਼ਿਕਾਰ ਖੇਡਣ ਜਾਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਜਿਹੜੀ ਜਗ੍ਹਾ ਜਾਂ ਇਹ ਬਰੇਤਾ ਜਾਂ ਇਹ ਦੰਦਾ ਜਿਹੜਾ ਝੀਲ ਦਾ ਕਿਨਾਰਾ ਜਿਹੜਾ ਜਾਂ ਉਹ ਐਸੀ ਹੁੰਦੀਆਂ ਨੇ ਮਾਲੂਮਾਤ ਜਿਨ੍ਹਾਂ ਤੋਂ ਪਤਾ ਲੱਗੇ ਵੀ ਇੱਥੇ ਮੱਛੀ ਬੜੀ ਹੋਣੀ ਹੈ ਉਹ ਕਿਸ ਤਰ੍ਹਾਂ ਪਤਾ ਲੱਗਦਾ? ਉਹ ਇਸ ਤਰ੍ਹਾਂ ਕਿ ਇਹ ਮੰਗਲਾ ਝੀਲ ਜਿਹੜੀ ਹੈ ਨਾ ਮੈਂ ਸਾਰੀ ਦੇਖੀ ਦੀ ਹੈ। ਜੀ ਜੀ। ਮੈਂ ਉੱਥੇ 1982-83 ਤੋਂ ਸ਼ਿਕਾਰ ਖੇਡਦਾ ਪਿਆ। ਜੀ ਜੀ। ਤੇ ਸਾਰੀ ਜਦੋਂ ਪਾਣੀ ਸੁੱਕ ਜਾਂਦਾ ਨਾ ਦਾ ਪਾਣੀ ਘਟਦਾ ਮੈਂ ਉਦੋਂ ਵੀ ਜਗ੍ਹਾ ਦੇਖੀ ਦੀ। ਅੱਛਾ। ਇਹ ਫਿਰ ਪਾਣੀ ਜਦੋਂ ਚੜ੍ਹਦਾ ਇਹ ਅਪ੍ਰੈਲ ਮਈ 'ਚ ਪਾਣੀ ਚੜ੍ਹਨਾ ਸ਼ੁਰੂ ਹੋ ਜਾਂਦਾ। ਉਸ ਤੋਂ ਬਾਅਦ ਜਿਹੜਾ ਇਹ ਸਤੰਬਰ ਤੱਕ ਅਗਸਤ ਤੱਕ ਪਾਣੀ ਚੜ੍ਹਦਾ। ਫਿਰ ਉਸ ਤੋਂ ਬਾਅਦ ਪਾਣੀ ਦਰਿਆਵਾਂ ਘਟ ਜਾਂਦਾ ਤੇ ਫਿਰ ਪਾਣੀ ਸਟੋਰ ਹੋ ਜਾਂਦਾ। ਫਿਰ ਉਹ ਆਸਤਾ ਆਸਤਾ ਪਾਣੀ ਲਾਉਣਾ ਸ਼ੁਰੂ ਕਰ ਦਿੰਦੇ ਲਾਉਂਦੇ ਨੇ ਪਾਣੀ। ਅੱਗੇ ਕਣਕਾਂ ਨੂੰ ਪਾਣੀ ਦੇਣਾ ਹੁੰਦਾ ਹੈ, ਫਸਲਾਂ ਨੂੰ ਪਾਣੀ ਦੇਣਾ ਹੁੰਦਾ ਹੈ, ਦਰਿਆਵਾਂ 'ਚ ਪਾਣੀ ਛੱਡਦੇ ਨੇ। ਫਿਰ ਪਾਣੀ ਥੱਲੇ ਉਤਰਨਾ ਸ਼ੁਰੂ ਹੋ ਜਾਂਦਾ ਹੈ। ਫਿਰ ਜਾ ਕੇ ਨਾ ਮਾਰਚ ਤੱਕ ਪਾਣੀ ਬਿਲਕੁਲ ਥੱਲੇ ਟੁੱਟ ਜਾਂਦਾ ਹੈ। ਉਹ ਸਾਰੀਆਂ ਜਗ੍ਹਾ ਮੈਂ ਦੇਖੀ ਦੀ ਹੁੰਦੀਆਂ ਨੇ ਕਿਹੜੀ ਕਿਹੜੀ ਕੱਸ ਕਿੱਥੇ ਵੱਢਦੀ ਹੈ ਕਿਹੜੀ ਕਿਹੜੀ ਵੱਢਦੀ ਹੈ। ਉਹ ਮੈਨੂੰ ਅੰਦਾਜ਼ਾ ਹੁੰਦਾ ਕਿ ਇਸ ਟਾਈਮ ਪਾਣੀ ਕਿੱਥੇ ਤੇ ਮੈਂ ਕਿੱਥੇ ਜਾਵਾਂਗਾ ਤਾਂ ਸ਼ਿਕਾਰ ਹੋਵੇਗਾ। 28 ਕਿਲੋ ਦਾ ਜਿਹੜਾ ਤੁਸੀਂ ਫਰਮਾਇਆ ਕਿ ਮਾਂ ਸ਼ੇਰ ਦਾ ਦਾਣਾ ਫੜਿਆ ਤੇ ਦਰਿਆ ਦੇ ਵਿੱਚ ਜਿਹੜੀ ਇਹ ਉਹ ਇੰਨੀ ਦੇਰ ਉਹ ਮਤਲਬ ਮੱਛੀ ਪਲਦੀ ਰਹੀ। ਫਿਰ ਇਹ 2 ਤੋਂ 3 ਘੰਟੇ ਲੱਗੇ ਸਨ ਇਸ ਮਾਂ ਸ਼ੇਰ ਨੂੰ ਕੱਢਦੇ। ਅੱਛਾ। ਇਹ ਰਾਣ ਨਾਲ ਕੱਢਿਆ ਸੀ ਉਹਨਾਂ ਨੇ ਤੇ ਖੀਰ ਰਹੀ ਨੇ ਜ਼ੋਰ ਲਾ ਕੇ ਨਾ ਦੌੜ ਲਾਈ ਤੇ ਦਰਿਆ ਦੇ ਇੱਕ ਬਰੇਤਾ ਸੀ ਆਪਣੀ ਦੌੜ ਨਾਲ ਬਰੇਤੇ ਤੇ ਚੜ ਗਿਆ। 2 ਘੰਟੇ ਬਾਅਦ ਵੀ ਬਰੇਤੇ ਤੇ ਚੜ ਗਿਆ। ਫਿਰ ਇਹਨਾਂ ਕਸ਼ਤੀ ਮੰਗਾਈ ਕਸ਼ਤੀ ਮੰਗਾ ਕੇ ਤੇ ਫਿਰ ਬਰੇਤੇ ਦੇ ਗਏ ਤੇ ਉੱਥੇ ਜਾ ਕੇ ਚੁੱਕ ਕੇ ਲਿਆਉਂਦਾ। ਇੰਨੀ ਕਹਿੰਦੇ ਪਾਵਰ ਹੈਗੀ ਹੈ ਮਾਂ ਸ਼ੇਰ 'ਚ। ਅੱਛਾ ਹਜ਼ੂਰ ਉਹਨੇ ਦੱਸੋ ਤੁਸੀਂ ਕਿ ਸਭ ਤੋਂ ਅੱਛੀ ਮੱਛੀ ਜਿਹੜੀ ਹੈ ਖਾਣ ਦੇ ਹਵਾਲੇ ਦੇ ਨਾਲ ਜ਼ਾਇਕੇ ਦੇ ਹਵਾਲੇ ਦੇ ਨਾਲ ਉਹ ਕਿਹੜੀ ਹੁੰਦੀ ਹੈ? ਤੇ ਇਹ ਕਈ ਦੋਸਤ ਆਖਦੇ ਨੇ ਵੀ ਚਾਨਿਆਂ ਵਾਲੀ ਜਿਹੜੀ ਮੱਛੀ ਹੈ ਉਹ ਖਾਣੀ ਚਾਹੀਦੀ ਹੈ ਤੇ ਜਿਹੜੀ ਮਲੀ ਜਾਂ ਦੂਜੀ ਐਸੀਆਂ ਮੱਛੀਆਂ ਨੇ ਜਿਨ੍ਹਾਂ ਦੀ ਜਿਲਦ ਦੇ ਉੱਤੇ ਚਾਨੇ ਨਹੀਂ ਹੁੰਦੇ ਉਹ ਨਹੀਂ ਖਾਣੀਆਂ ਚਾਹੀਦੀਆਂ। ਤੁਸੀਂ ਇਹਦੇ ਬਾਰੇ 'ਚ ਕੀ ਆਖੋ? ਚਾਨੇ ਦੀ ਮੱਛੀ ਜਿਹੜੀ ਹੈ ਇਹਦੇ 'ਚ ਇੱਕ ਬਰਾਕ ਹੁੰਦਾ ਹੈ ਉਹਦਾ ਜ਼ਾਇਕਾ ਅੱਛਾ ਹੁੰਦਾ ਕਿਉਂਕਿ ਅਸੀਂ ਸਾਰੀ ਜ਼ਿੰਦਗੀ ਸ਼ਿਕਾਰ ਮੰਗਲਾ ਝੀਲ ਕੀਤਾ ਹੋਵੇ। ਉੱਥੇ ਹੁੰਦੀ ਸ਼ਿੰਗਾਰੀ ਤੇ ਮਲੀ ਤੇ ਸ਼ਿੰਗਾਰੀ ਜਿਹੜੀ ਇਹ ਬੱਚੇ ਵੀ ਖਾ ਲੈਂਦੇ ਨੇ ਤੇ ਵੱਡੇ ਵੀ ਖਾ ਲੈਂਦੇ ਨੇ। ਇਹਦੇ 'ਚ ਕੰਡਾ ਗੱਡ ਹੁੰਦਾ ਹੈ ਪਰ ਸਭ ਤੋਂ ਕੀਮਤੀ ਮੱਛੀ ਇਹ ਹੋਈ ਸ਼ਿੰਗਾਰੀ ਤੇ ਉਹਦਾ ਜ਼ਿਆਦਾ ਦਰਿਆਜਨ ਜਿਹੜਾ ਪੈਂਦਾ ਉੱਥੇ ਜ਼ਿਆਦਾ ਸ਼ਿੰਗਾਰੀ ਹੁੰਦੀ ਹੈ। ਰੋਹ ਵੀ ਹੁੰਦਾ ਵੀ ਉੱਥੇ ਬਰਾਕ ਵੀ ਹੁੰਦਾ। ਅੱਛਾ। ਲੇਕਿਨ ਅਸੀਂ ਸਾਰੀ ਜ਼ਿੰਦਗੀ ਸ਼ਿਕਾਰ ਕੀਤਾ ਸ਼ਿੰਗਾਰੀ ਦਾ। ਨਹੀਂ ਤੇ ਮਲੀ ਵੀ ਤੁਸੀਂ ਕਿਹਾ ਉੱਥੇ ਬੜੀ ਹੁੰਦੀ ਹੈ ਤੇ ਮਲੀ ਤੇ ਆਖਦੇ ਨੇ ਜਿੱਥੇ ਹੋਵੇ ਉਹ ਦੂਸਰੀਆਂ ਮੱਛੀਆਂ ਨੂੰ ਖਾ ਜਾਂਦੀ ਹੈ। ਨਹੀਂ ਸਾਰੀਆਂ ਕੈਟਫਿਸ਼ ਮੱਛੀਆਂ ਨੇ। ਸ਼ਿੰਗਾਰੀ ਹੋ ਗਈ ਮਲੀ ਹੋ ਗਈ ਇਹ ਕੈਟਫਿਸ਼ ਮੱਛੀਆਂ ਨੇ।
ਤੇ ਉੱਥੇ ਰੋਹ ਵੀ ਹੁੰਦਾ ਵੇ, ਬਰਾਕ ਵੀ ਹੁੰਦਾ ਵੇ। ਲੇਕਿਨ ਅਸੀਂ ਜਿਹੜਾ ਸ਼ਿਕਾਰ ਕੀਤਾ ਉੱਥੇ ਖਾਲਸਾ, ਅਸੀਂ ਮਲੀ ਤੇ ਸ਼ਿਕਾਰੀ ਦਾ ਕੀਤਾ ਸ਼ਿਕਾਰ। ਤੇ ਸਭ ਨਾਲੋਂ ਮਜ਼ੇਦਾਰ ਕਿਹੜੀ ਮੱਛੀ ਦਾ ਗੋਸ਼ਤ ਹੈ? ਸਾਰਿਆਂ ਨਾਲ ਮਜ਼ੇਦਾਰ ਮੱਛੀ ਤੇ ਮਾਸ਼ੇਰ ਜੇ। ਅੱਛਾ। ਹਾਂਜੀ, ਟੌੜ ਜੇ ਮੱਛੀ। ਲੇਕਿਨ ਜਿਹੜੇ ਸਾਡੇ ਇਹਨਾਂ ਇਲਾਕਿਆਂ 'ਚ ਹੁੰਦੀਆਂ ਨੇ, ਇਹਨਾਂ ਇਲਾਕੇ 'ਚ ਰਹੂ ਵੇ, ਬਰਾਕ ਹੈ, ਮਲੀ ਹੈ, ਸ਼ਿਕਾਰੀ ਹੈ, ਥੈਲ, ਉਹ ਬੜੀਆਂ ਮੱਛੀਆਂ ਨੇ। ਤੇ ਜਿਹੜੀ ਟਰਾਊਟ ਹੈ, ਟੌੜ ਜਿਹੜੀ ਉਹ ਪਹਾੜੀ ਇਲਾਕੇ 'ਚ ਹੁੰਦੀ ਹੈ, ਸਵਾਦ ਤੋਂ। ਸਵਾਦ। ਹਾਂ, ਉਹ ਇੱਧਰ ਨਹੀਂ ਆਉਂਦੇ ਨੇ? ਇੱਥੇ ਵੀ ਲੋਕਾਂ ਫਾਰਮ ਪਾਏ ਨੇ ਟਰਾਊਟ ਦੇ। ਨਹੀਂ, ਉਹ ਜ਼ਾਕਾ ਨਹੀਂ ਗਾ। ਅੱਛਾ ਲਓ ਜੀ ਸਾਹਿਬੋ, ਇਹ ਸਨ ਮੁਹੰਮਦ ਤਾਰਿਕ ਭੱਟ ਸਾਹਿਬ, ਨੈਚੁਰਲ ਕੁਕਿੰਗ ਰੇਂਜ ਦੇ ਮਾਲਿਕ। ਹੁਣ ਅਸੀਂ ਤੁਹਾਨੂੰ ਮਿਲਵਾ ਰਹੇ ਹਾਂ ਸਾਡੇ ਇੱਕ ਬੜੇ ਹੀ ਮਹਾਨ ਸ਼ਿਕਾਰੀ ਨੇ ਮੱਛਲੀ ਦੇ, ਗੁਜਰਾਂਵਾਲਾ ਤੋਂ ਇਹਨਾਂ ਦਾ ਤਾਲੁਕ ਹੈ। ਖਲੀਫਾ ਮੁਹੰਮਦ ਉਮਰ ਭੱਟ ਇਹਨਾਂ ਦਾ ਨਾਂ ਹੈ। ਇਹ ਵੀ ਅਰਸਾ ਦਰਾਜ਼ ਤੋਂ ਮੱਛਲੀ ਦਾ ਸ਼ਿਕਾਰ ਕਰਦੇ ਆ ਰਹੇ ਨੇ। ਆਓ ਚੰਦ ਗੱਲਾਂ, ਚੰਦ ਸਵਾਲਾਤ ਇਹਨਾਂ ਦੇ ਨਾਲ ਵੀ ਕਰੀਏ। अस्सलाम वालेकुम भट्ट साहब। ਵਾਲੇਕੁਮ अस्सलाम रहमतुल्लाह। भट्ट साहब, ये दसो कि तुसी कदों कुदे इस शौक दे विच मुबतला हो? कदों दा तुहानू, मेरा मतलब है कि मछली दे शिकार दा शौक है? ਡਾਕਟਰ ਸਾਹਿਬ, ਵਿਰਾਸਤੀ ਤੌਰ ਦੇ ਉੱਤੇ ਮੈਨੂੰ ਜਿਹੜਾ ਸ਼ਿਕਾਰ ਦਾ ਸ਼ੌਕ ਮਿਲਿਆ ਉਹ ਬੰਦੂਕ ਦੇ ਸ਼ਿਕਾਰ ਦਾ ਸ਼ੌਕ ਮਿਲਿਆ। हाँ ਲੇਕਿਨ ਉਸ ਤੋਂ ਇਲਾਵਾ ਜਿਹੜਾ ਵੇ ਤਕਰੀਬਨ ਇੱਕ, ਅਗਰ ਮੈਂ ਬੜਾ ਪਿੱਛੇ ਡੂੰਘਾ ਸੋਚਾਂ ਤੇ ਮੈਨੂੰ ਜਾ ਕੇ ਕੋਈ 30-32 ਸਾਲ ਜਾਂ ਜ਼ਿਆਦਾ, ਸ਼ਾਇਦ 40 ਸਾਲ ਤੋਂ ਪਹਿਲੇ ਦੇ ਅਰਸੇ 'ਚ ਕਿਸੇ ਦੋਸਤਾਂ ਦੇ ਨਾਲ ਮੈਂ ਐਵੇਂ ਫਿਸ਼ਿੰਗ ਤੇ ਚਲਾ ਗਿਆ ਮੱਛੀ ਫੜਨ। ਤੇ ਉਹ ਇੱਕ ਨਾ ਬੜਾ ਅੱਛਾ ਮਾਹੌਲ ਉੱਥੇ ਮੈਨੂੰ ਲੱਗਾ ਕਿ ਬੰਦਾ ਬੜਾ ਦੂਰ ਦੁਨੀਆ ਦੇ ਸ਼ੋਰ ਸ਼ਰਾਬੇ ਤੋਂ, ਕਿਸੇ ਵੀ ਖਟਗੇ ਤੋਂ ਬੰਦਾ ਬਹਿ ਕੇ ਜਦੋਂ ਆਪਣੀਆਂ ਕੁੰਡੀਆਂ ਪਾਣੀ 'ਚ ਸੁੱਟ ਲੈਂਦਾ ਤੇ ਅੱਲਾ ਦੇ ਬੜਾ ਕੋਲ ਹੁੰਦਾ ਹੈ। ਕਿਉਂਕਿ ਸਿਰਫ ਉਹਨੂੰ ਇੱਕ ਮੱਛੀ ਦੀ ਤਾਂਘ ਹੁੰਦੀ ਹੈ ਕਿ ਮੈਂ ਮੱਛੀ ਮੇਰੀ ਡੋਰ ਨੂੰ ਲੱਗੇਗੀ ਤੇ ਮੇਰਾ ਉਹ ਘੁੰਗਰੂ ਜਦੋਂ ਖਣਗੇਗਾ ਤੇ ਫਿਰ ਮੈਂ ਉਹਨੂੰ ਫੜ ਕੇ ਤੇ ਖਿਡਾਵਾਂਗਾ। हाँ ਤੇ ਉਸ ਦੌਰਾਨ ਸਿਰਫ ਜਿਹੜਾ ਧਿਆਨ ਹੁੰਦਾ ਨਾ ਉਹ ਦੁਨੀਆ ਵਾਲੇ ਪਾਸੇ ਨਹੀਂ ਹੁੰਦਾ। ਉਹ ਜਾਂ ਅਗਰ ਇਨਸਾਨ ਸਮਝ ਰੱਖਦਾ ਹੋਏ ਤੇ ਅੱਲਾ ਦੇ ਬੜਾ ਕਰੀਬ ਹੁੰਦਾ ਉਸ ਵਕਤ, ਕੁਛ ਜ਼ਿਕਰ ਕਰੇ, ਕੁਛ ਅੱਲਾ ਤਾਲਾ ਦੇ ਕੋਲ ਧਿਆਨ ਅੱਲਾ ਵੱਲ ਕਰੇ ਤੇ ਇੱਕ ਬੜਾ ਅੱਛਾ ਯਾਨੀ ਕਿ ਪੁਰਸਕੂਨ ਤੁਹਾਨੂੰ ਮਾਹੌਲ ਮਿਲਦਾ ਹੈ, ਜਿਹਦਾ ਜਿਹੜੀ ਹੈ ਤੁਹਾਡੀ ਦੁਨੀਆ ਦੀ, ਜਿਹਨੂੰ ਉਰਦੂ 'ਚ ਪੋਲੂਸ਼ਨ ਕਹਿੰਦੇ ਹੋ ਇੰਗਲਿਸ਼ ਦੇ ਵਿੱਚ, ਸ਼ੋਰ ਸ਼ਰਾਬਾ ਔਰ ਖਿਆਲਾਤ ਤੋਂ ਬੰਦਾ ਬਿਲਕੁਲ ਬੇਨਿਆਜ਼ ਹੋ ਕੇ ਤੇ ਉੱਥੇ ਬਹਿ ਕੇ ਤੇ ਜਿਹੜਾ ਨਾ ਉਹ ਗੇਮ ਕਰਦਾ। ਤੇ ਤਕਰੀਬਨ ਅਰਸਾ ਕੋਈ 36 ਸਾਲ ਤੋਂ ਮੈਂ ਇਸ ਸ਼ੌਕ ਦੇ ਵਿੱਚ ਵੀ ਹਾਂ ਤੇ ਉਹ ਪ੍ਰੋਪਰ ਅਲਹਮਦੁਲਿਲਾ ਇਹਦੇ ਵਿੱਚ ਮੈਂ ਬੜਾ ਇੰਜੋਏ ਕਰਨਾ, ਬੜਾ ਮਜ਼ਾ ਲੈਣਾ, ਲੁਤਫ ਲੈਣਾ ਇਹਦੇ ਤੋਂ। ਤੇ ਇਹ ਇੱਕ ਬੜਾ ਅੱਛਾ ਸ਼ੌਕ ਹੈ। ਤੁਹਾਡੀ ਗੱਲ ਸੁਣ ਕੇ ਮੈਨੂੰ ਇੱਕ ਬੜਾ ਪਿਆਰਾ ਸ਼ੇਰ ਯਾਦ ਆ ਗਿਆ ਹੈ। ਉਹ ਸ਼ੇਰ ਇਸ ਤਰ੍ਹਾਂ ਸੀ ਜੀ ਕਿ ਮਾਹੀ ਕੋ ਇਹ ਗੁਮਾ ਹੁਆ, ਲੁਕਮਾ ਹੁਆ ਨਸੀਬ। ਮੱਛੀ ਜਿਹੜੀ ਹੈ, ਤੁਸੀਂ ਫਰਮਾਇਆ ਨਾ ਕਿ ਮੱਛੀ ਦਾ ਸ਼ਿਕਾਰ ਖੇਡਦਿਆਂ ਸ਼ਿਕਾਰੀ ਅੱਲਾ ਪਾਕ ਦੇ ਬੜਾ ਕਰੀਬ ਹੁੰਦਾ ਹੈ। ਬੇਸ਼ੱਕ ਰੂਹਾਨੀਅਤ ਵੱਲ ਤੁਸੀਂ ਇਹਨੂੰ ਖੜਨ ਦੀ ਕੋਸ਼ਿਸ਼ ਕੀਤੀ ਹੈ। ਤੇ ਤੁਸੀਂ ਦੇਖੋ ਕਿ ਅੱਲਾ ਪਾਕ ਸੱਚੇ ਸਾਈਂ ਦੇ ਕੈਸੇ ਕੈਸੇ ਕੰਮ ਨੇ ਕਿ ਬੰਦਾ ਕੁਝ ਸੋਚ ਕੇ ਕੁਝ ਕਰਦਾ ਹੈ ਤੇ ਅੱਲਾ ਪਾਕ ਕੁਝ ਹੋਰ ਕਰ ਰਿਹਾ ਹੁੰਦਾ ਹੈ। ਅੱਲਾ ਪਾਕ ਦੀ ਕੁਝ ਹੋਰ ਉਸ ਵੇਲੇ ਮਨਸ਼ਾ ਹੁੰਦੀ ਹੈ ਮੇਰੇ ਮਾਲਕ ਦੀ। ਤੇ ਉਹ ਸ਼ਾਇਰ ਲਿਖਦਾ ਕਿ ਮਾਹੀ ਕੋ ਇਹ ਗੁਮਾ ਹੁਆ, ਲੁਕਮਾ ਹੁਆ ਨਸੀਬ, ਸਯਾਦ ਜਾਣਤਾ ਹੈ ਕਿ ਕਾਂਟਾ ਨਿਗਲ ਗਈ। ਤੇ ਅੱਛਾ ਹੁਜ਼ੂਰ, ਇਹ ਦੱਸੋ ਕਿ ਤੁਸੀਂ, ਤੁਹਾਡੇ ਬਾਰੇ ਮਸ਼ਹੂਰ ਹੈ ਕਿ ਤੁਸੀਂ ਦਰਿਆਵਾਂ ਤੇ ਮੱਛੀ ਦਾ ਸ਼ਿਕਾਰ ਖੇਡਦੇ ਹੋ। ਜਿਵੇਂ ਕਿ ਸਾਡੇ ਭੱਟ ਸਾਹਿਬ ਜਿਨ੍ਹਾਂ ਦਾ ਅਸਾਂ ਪਹਿਲੇ ਇੰਟਰਵਿਊ ਕੀਤਾ, ਉਹ ਝੀਲ ਤੇ ਕਿਨਾਰੇ ਤੇ ਖੇਡਦੇ ਨੇ, ਮੰਗਲਾ ਝੀਲ ਤੇ। ਦਰਿਆ ਦਾ ਪਾਣੀ ਜਿਹੜਾ ਉਹ ਸ਼ੋਰੀਦਾ ਸਰ ਹੁੰਦਾ, ਚੱਲ ਰਿਹਾ ਹੁੰਦਾ, ਅਟਕੇਲੀਆਂ ਲੈ ਰਿਹਾ ਹੁੰਦਾ। ਝੀਲਾਂ ਦਾ ਪਾਣੀ ਭਾਵੇਂ ਕਿੰਨਾ ਜ਼ਿਆਦਾ ਹੋਵੇ ਉਹ ਰੁਕਿਆ ਹੁੰਦਾ ਇੱਕ ਜਗ੍ਹਾ ਦੇ ਉੱਤੇ। ਇਹ ਦੱਸੋ ਭੱਟ ਸਾਹਿਬ ਕਿ ਦਰਿਆ ਦੇ ਪਾਣੀ ਦੀ ਮੱਛੀ ਜ਼ਿਆਦਾ ਲਜ਼ੀਜ਼ ਹੁੰਦੀ ਹੈ ਜਾਂ ਸਮੁੰਦਰ ਦੇ ਪਾਣੀ ਦੀ ਮੱਛੀ? ਔਰ ਸਿਹਤਮੰਦ ਕਿਹੜੀ ਹੁੰਦੀ ਹੈ? ਕਿਉਂਕਿ ਅਸਾਂ ਬਾਜ਼ ਕਿਤਾਬਾਂ 'ਚ ਪੜ੍ਹਿਆ ਕਿ ਸਮੁੰਦਰ ਦੇ ਪਾਣੀ ਦੀ ਜਿਹੜੀ ਮੱਛੀ ਹੈ ਨਾ, ਉਹਦੇ ਗੋਸ਼ਤ ਦੇ ਵਿੱਚ ਪਾਰੇ ਦੀ ਨਾ ਮਰਕਰੀ ਦੀ ਬਹੁਤ ਜ਼ਿਆਦਾ ਤਾਦਾਦ ਹੁੰਦੀ ਹੈ, ਜਿਹੜੀ ਕਿ ਸਮੁੰਦਰ ਦੇ ਪਾਣੀ 'ਚ ਮੌਜੂਦ ਹੁੰਦਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਸਵਾਲ ਜਿਹੜਾ ਨਾ ਬਹੁਤ ਅੱਛਾ ਔਰ ਬੜਾ ਟੈਕਨੀਕਲ ਔਰ ਬੜਾ ਅੱਛਾ ਸਵਾਲ ਹੈ। ਪਹਿਲੀ ਗੱਲ ਜਿਹੜੀ ਤੁਸੀਂ ਲਜ਼ੀਜ਼ ਦਾ ਪੁੱਛਦੇ ਪਿਓ ਨਾ, ਦੁਨੀਆ ਦੇ ਵਿੱਚ ਕਿਸੇ ਵੀ ਮੁਲਕ ਦੇ ਵਿੱਚ ਜਿਹੜੀ ਸਭ ਤੋਂ ਕੀਮਤੀ ਔਰ ਕੀਮਤ ਰੱਖਣ ਵਾਲੀ ਮੱਛੀ ਹੈ ਨਾ, ਉਹ ਸਮੁੰਦਰ ਦੀਆਂ ਕੁਛ ਐਸੀਆਂ ਸਪੀਸ਼ੀਜ਼ ਨੇ, ਇਕਸਾਮ ਨੇ, ਜਿਹੜੀਆਂ ਕਿ ਜਿਹਨੂੰ ਤੁਸੀਂ ਕਹਿ ਸਕਦੇ ਹੋ ਟੋਨਾ ਹੋ ਗਈ, ਬਲੂ ਟੋਨਾ ਹੋ ਗਈ, ਉਹ ਬਹੁਤ ਜ਼ਿਆਦਾ ਐਕਸਪੈਂਸਿਵ ਨੇ। ਲੇਕਿਨ ਜਿਹੜੀ ਪੂਰੀ ਦੁਨੀਆ 'ਚ ਸ਼ੌਕ ਨਾਲ ਮੱਛੀ ਖਾਧੀ ਜਾਂਦੀ, ਉਹ ਮਿੱਠੇ ਪਾਣੀ ਦੀ ਮੱਛੀ ਖਾਧੀ ਜਾਂਦੀ ਹੈ। ਔਰ ਅੱਲਾਹ ਤਾਲਾ ਨੇ ਸਾਡੇ ਮੁਲਕ ਨੂੰ ਮਿੱਠੇ ਪਾਣੀ ਦੇ ਨਾਲ ਨਵਾਜ਼ਿਆ ਹੋਇਆ ਹੈ, ਅਲਹਮਦੁਲਿਲਾ। ਔਰ ਜੋ
ਮੱਛੀ ਦਾ ਜ਼ਾਇਕਾ ਮਿੱਠੇ ਪਾਣੀ ਦਾ ਨਾ ਉਹ ਨਮਕੀਨ ਪਾਣੀ ਦਾ ਨਹੀਂ ਆਂਦਾ। ਹਾਂ, ਉਹ ਨਮਕੀਨ ਪਾਣੀ ਦਾ ਨਹੀਂ ਆਂਦਾ। ਇੱਕ ਤੇ ਇਹ ਗੱਲ ਕਲੀਅਰ ਹੋ ਗਈ ਕਿ ਜਿਹੜਾ ਸਾਫ਼ ਹੋ ਗਈ ਮਤਲਬ ਦਰਿਆ ਦੀ ਮੱਛੀ ਜ਼ਿਆਦਾ ਲਜ਼ੀਜ਼ ਹੁੰਦੀ ਹੈ ਮਿੱਠੇ ਪਾਣੀ। ਇਹਦੇ 'ਚ ਸ਼ਾਇਦ ਸਾਨੂੰ ਮਿਲਿਆ ਮਿੱਠਾ ਪਾਣੀ, ਅਸੀਂ SSAB ਨੂੰ ਅੱਛਾ ਸਮਝਦੇ ਹਾਂ, ਲੇਕਿਨ ਜਿਹੜਾ ਓਵਰਆਲ ਵੀ ਜਿਹੜਾ ਪਾਣੀ ਹੈ ਨਾ ਜੀ, ਉਹ ਮਿੱਠੇ ਪਾਣੀ ਦੀ ਮੱਛੀ ਖਾਣ ਵਾਲੀ ਹੁੰਦੀ। ਮੈਂ ਵੈਸੇ ਵੀ ਸਰ ਦੇਖਿਆ ਕਿ ਨਾਰਵੇ ਦੇ ਮੈਂ ਇੱਕ ਹੋਟਲ 'ਚ ਮੱਛੀ ਮੰਗਾਈ ਸੀ। ਉੱਥੇ ਚੂੰਕਿ ਨਾਰਵੇ ਦਾ ਹਰ ਸ਼ਹਿਰ ਜਿਹੜਾ ਉਹ ਸਮੁੰਦਰ ਦੇ ਜਾਂ ਕਰੀਬ ਹੈ ਤੇ ਜਾਂ ਸਮੁੰਦਰ ਆ ਕੇ ਉਹਨੂੰ ਲੱਗਦਾ ਜਾਂ ਉਹ ਸਮੁੰਦਰ ਦੇ ਵਿੱਚ ਵਾਕਿਆ, ਤੇ ਉੱਥੇ ਫਿਸ਼ ਵੀ ਸਾਰੀ ਜਿਹੜੀ ਹੈ ਨਾ ਜੀ ਸਮੁੰਦਰੀ ਵਿਕਦੀ, ਤੇ ਸਮੁੰਦਰੀ ਫਿਸ਼ ਦਾ ਗੋਸ਼ਤ ਵੀ ਸੁਰਖ ਹੁੰਦਾ ਜੀ, ਉਹ ਸੁਰਖ ਵੀ ਹੁੰਦਾ। ਦੂਸਰਾ ਇਹ ਵੀ ਕਿ ਉਹ ਸਾਲਟ ਵਾਟਰ ਹੁੰਦਾ, ਹਾਂ, ਜਿਹਨੂੰ ਨਮਕੀਨ ਪਾਣੀ ਕਹਿੰਦੇ ਨੇ। ਇਹ ਦੋ ਕਿਸਮ ਦੇ ਪਾਣੀ ਹੁੰਦੇ ਨੇ, ਇੱਕ ਮਿੱਠਾ ਪਾਣੀ ਤੇ ਇੱਕ ਨਮਕੀਨ ਪਾਣੀ ਹੁੰਦਾ। ਜੀ ਜੀ। ਤੇ ਹੁਣ ਮਿੱਠੇ ਪਾਣੀ ਤੇ ਨਮਕੀਨ ਪਾਣੀ ਦਾ ਤੁਸੀਂ ਆਪੇ ਹੀ ਅਸੈਸ ਕਰ ਸਕਦੇ ਹੋ, ਉਹਨੂੰ ਆਪੇ ਹੀ ਉਹਦਾ ਜਿਹੜਾ ਵੀ ਉਹ ਮੁਆਦਨਾ ਕਰ ਸਕਦੇ ਹੋ ਕਿ ਮਿੱਠੇ ਪਾਣੀ ਦੀ ਵੈਸੇ ਵੀ ਮੱਛੀ ਜਿਹੜੀ ਹੈ ਨਾ, ਮਤਲਬ ਤੁਸੀਂ ਮਾਸ਼ਾਅੱਲਾ ਪੂਰੀ ਦੁਨੀਆ ਨੂੰ ਫਿਰਿਆ ਹੈ ਔਰ ਤੁਸੀਂ ਉਹਦਾ ਸਫੇਦ ਗੋਸ਼ਤ ਜਿਹੜਾ ਨਾ ਜੀ, ਵਾਈਟ ਮੀਟ, ਉਹ ਹੁੰਦਾ ਹੀ ਸਾਡੇ ਦਰਿਆਵਾਂ ਦੀ ਮੱਛੀ। ਜੀ ਮੈਂ ਸਮੁੰਦਰੀ ਮੱਛੀ ਜਿਹੜੀ ਉਹ ਰੈਡਿਸ਼ ਹੁੰਦੀ ਹੈ, ਸੁਰਖ ਉਹਦਾ ਗੋਸ਼ਤ। ਬਿਲਕੁਲ ਠੀਕ ਹੈ। ਤੇ ਜਿਹੜਾ ਅਸੀਂ ਕਹਿੰਦੇ ਆ ਨਾ ਜੀ ਕਿ ਡਾਕਟਰ ਨੇ ਕਹਿਤਾ ਜੀ ਕਿ ਵਾਈਟ ਮੀਟ ਖਾਏ, ਤੇ ਉਹ ਤਾਂ ਫਿਰ ਸਿਰਫ ਅੱਲਾਹ ਪਾਕ ਨੇ ਪਾਕਿਸਤਾਨ ਨੂੰ ਹੀ ਦਿੱਤਾ ਹੈ। ਬਿਲਕੁਲ ਇਸ ਤਰ੍ਹਾਂ ਹੀ ਹੈ ਜੀ। ਦੂਸਰਾ ਤੁਸੀਂ ਪੁੱਛਿਆ ਜਿਹੜਾ ਲੈਡ ਦੀ ਮਿਕਦਾਰ, ਸਰ ਗੱਲ ਹੈ ਕਿ ਜਿੰਨੀ ਗੰਦਗੀ ਸਾਡੇ ਮੁਆਸ਼ਰੇ ਦੇ ਵਿੱਚ, ਸਾਡੇ ਇਨਵਾਇਰਨਮੈਂਟ ਜਿਹਨੂੰ ਤੁਸੀਂ ਕਹਿੰਦੇ ਹੋ, ਸਾਡੇ ਮਾਹੌਲ ਦੇ ਵਿੱਚ ਪਾਈ ਜਾਂਦੀ ਹੈ ਨਾ ਜੀ, ਉਹ ਜਦੋਂ ਸਾਰੀ ਦਰਿਆਵਾਂ ਦੇ ਵਿੱਚ ਜਾ ਕੇ ਮਿਲਦੀ ਹੈ ਨਾ, ਬਸੂਰਤ ਨਾਲੀ, ਨਾਲਾ, ਨਦੀ, ਤੇ ਉਸ ਤੋਂ ਬਾਅਦ ਉਹ ਦਰਿਆ ਜਾ ਕੇ ਜਿਸ ਵਿੱਚ ਪੈਂਦੀ ਹੈ ਨਾ ਜੀ, ਤੇ ਉਹ ਪਾਣੀ ਦੇ ਵਿੱਚ ਫਿਰ ਲੈਡ ਦੀ ਮਿਕਦਾਰ ਵੱਧ ਜਾਂਦੀ ਹੈ। ਇਸੇ ਤਰ੍ਹਾਂ ਦੁਨੀਆ ਦੇ ਵਿੱਚ ਜਿਹੜੀ ਸਮੁੰਦਰ ਦੀ ਤੁਸੀਂ ਗੱਲ ਪੇ ਕਰਦੇ ਹੋ ਕਿ ਉਹਦੇ ਵਿੱਚ ਮੱਛੀ ਦੇ ਵਿੱਚ ਲੈਡ ਦੀ ਮਿਕਦਾਰ ਜ਼ਿਆਦਾ ਪਾਈ ਜਾਂਦੀ ਹੈ, ਉਹਦਾ ਇੱਕ ਰੀਜ਼ਨ ਹੈ ਵੇ ਕਿ ਜਦੋਂ ਵੀ ਜਿਹੜਾ ਵੇਸਟ ਕਰਦੇ ਨੇ ਪੂਰੀ ਦੁਨੀਆ ਦੇ ਵਿੱਚ ਹਾਈ ਲੈਵਲ ਤੇ, ਸੇਮ ਜਿਸ ਤਰ੍ਹਾਂ ਹੁਣ ਕੁਝ ਮਾਦਰਤ ਨਾਲ ਵਿੱਚ ਉਰਦੂ ਦੇ ਵਰਡ ਵੀ ਆਉਣਗੇ, ਜਿਸ ਤਰ੍ਹਾਂ ਕਿ ਦੁਨੀਆ ਹੀ ਤੁਸੀਂ ਇਹ ਵੇਖਦੇ ਹੋ ਕਿ ਜਿਹੜਾ ਉਹਨਾਂ ਦਾ ਕਚਰਾ ਹੈ, ਫੁਜ਼ਲਾ, ਜਿਹੜਾ ਕਿ ਉਹ ਏਸ਼ੀਅਨ ਮੁਮਾਲਿਕ ਵੱਲ ਭੇਜ ਦਿੰਦੇ ਨੇ, ਕੰਪਿਊਟਰ ਟਗੇ ਟਿੰਡ, ਪਾਕਿਸਤਾਨ ਵਾਲੇ ਤੇ ਇੰਡੀਆ ਵਾਲੇ ਤੇ ਗਰੀਬ ਮੁਲਕਾਂ ਵਾਲੇ, ਉਹ ਜਿਹੜਾ ਉਹਨਾਂ ਕੋਲ ਵੱਧ ਜਾਂਦਾ ਨਾ, ਉਹਨੂੰ ਉਹ ਸਮੁੰਦਰੇ ਸੁੱਟ ਛੱਡਦੇ ਨੇ। ਉਹ ਜਦੋਂ ਸਮੁੰਦਰੇ ਸੁੱਟਦੇ ਨੇ ਤੇ ਫਿਰ ਇਹ ਜਿਹੜਾ ਪੋਲੂਸ਼ਨ ਜਾਂ ਪੋਲੂਟਿਡ ਚੀਜ਼ਾਂ ਆਬੀ ਆਲੂਦਗੀ ਪੈਦਾ ਹੁੰਦੀ ਹੈ, ਜਿਹਦੀ ਵਜ੍ਹਾ ਨਾਲ ਮੱਛੀ ਦੇ ਗੋਸ਼ਤ ਦੇ ਵਿੱਚ ਲੈਡ ਦੀ ਮਿਕਦਾਰ ਜ਼ਿਆਦਾ ਹੋ ਜਾਂਦੀ ਹੈ। ਔਰ ਜਿਸ ਮੱਛੀ ਦੇ ਵਜੂਦ ਦੇ ਵਿੱਚ ਜਾਂ ਗੋਸ਼ਤ ਵਿੱਚ ਲੈਡ ਦੀ ਮਿਕਦਾਰ ਜ਼ਿਆਦਾ ਹੋਏਗੀ, ਉਹ ਇਨਸਾਨੀ ਸਿਹਤ ਵਾਸਤੇ ਇੰਤਹਾਈ ਖਤਰਨਾਕ ਹੋ ਜਾਂਦਾ ਹੈ। ਹਾਂਜੀ, ਇੰਤਹਾਈ ਖਤਰਨਾਕ, ਯਾਨੀ ਕਿ ਕੈਂਸਰ ਕਰਨ ਦਾ ਬਾਇਸ ਬਣਦੀ ਹੈ। ਬਿਲਕੁਲ ਜੀ। ਲੇਕਿਨ ਉਹਦੇ ਵਾਸਤੇ ਦੁਨੀਆ ਦੀਆਂ ਕੁਝ ਜਿਹੜੀਆਂ ਵੱਡੀਆਂ ਜਿਹੜੇ ਲੋਕ ਨੇ ਔਰ ਯਾਨੀ ਕਿ ਸੁਸਾਇਟੀਜ਼ ਨੇ, ਉਹ ਲੱਗੇ ਨੇ ਇਸ ਤਰਫ ਕਿ ਕਿਸੇ ਤਰੀਕੇ ਦੇ ਨਾਲ ਇਹ ਸਾਰੇ ਮਾਹੌਲ ਨੂੰ ਪਾਕ ਸਾਫ਼ ਪਕੀਜ਼ਾ ਰੱਖਿਆ ਜਾਵੇ। ਸਰ ਅੱਛਾ ਬਾਟ ਸਾਹਿਬ, ਸਾਡੀ ਇੱਕ ਹੋਰ ਬੜੀ ਵੱਡੀ ਖੁਸ਼ਬਖਤੀ ਹੈ ਪਾਕਿਸਤਾਨ ਦੀ, ਬਲਕਿ ਸਾਡੇ ਸ਼ਹਿਰ ਗੁਜਰਾਂਵਾਲਾ ਦੀ, ਜਿੱਥੇ ਬਹਿ ਕੇ ਅਸੀਂ ਆਪਣੇ ਪਿਆਰੇ ਵੇਖਣ ਵਾਲਿਆਂ ਦੇ ਵਾਸਤੇ ਪ੍ਰੋਗਰਾਮ ਕਰ ਰਹੇ ਹਾਂ ਕਿ ਸਾਡੇ ਇੱਥੇ ਨਾ ਸਾਰੀ ਇੱਕ ਹੈਚਰੀ ਹੈ ਜਿਹਨੂੰ ਹੈਡ ਛਨਾਵਾ ਕਹਿੰਦੇ ਨੇ। ਉਹ ਜੀ ਬਿਲਕੁਲ ਠੀਕ। ਉਹ ਏਸ਼ੀਆ ਦੀ ਸੁਣਿਆ ਸਭ ਤੋਂ ਵੱਡੀ ਹੈਚਰੀ ਹੈ, ਔਰ ਉੱਥੇ ਇੰਨੀ ਕੁ ਮੱਛੀ ਦਾ ਬੱਚਾ ਪੈਦਾ ਕੀਤਾ ਜਾਂਦਾ ਨਾ, ਪੂੰਗ, ਔਰ ਉਹ ਫਿਰ ਸਾਰੇ ਪਾਕਿਸਤਾਨ ਨੂੰ ਜਿੰਨੇ ਫਾਰਮਰਸ ਨੇ ਉਹ ਇੱਥੋਂ ਲੈ ਕੇ ਜਾਂਦੇ ਨੇ, ਔਰ ਉਹ ਫਿਰ ਮਾਸ਼ਾਅੱਲਾ ਬੜੀ ਗਰੋਥ ਹੁੰਦੀ ਹੈ ਮੱਛੀ ਦੀ। ਔਰ ਖੁਦ ਕਫੀਲ ਹਾਂ ਅਸੀਂ, ਬਹੁਤ ਜ਼ਿਆਦਾ ਖਾਈ ਵੀ ਜਾਂਦੀ ਹੈ, ਲੇਕਿਨ ਫਿਰ ਵੀ ਇੱਥੇ ਪੈਦਾਵਾਰ ਵੀ ਬਹੁਤ ਜ਼ਿਆਦਾ ਹੈ। ਜੀ ਡਾਕਟਰ ਸਾਹਿਬ, ਤੁਸੀਂ ਬਿਲਕੁਲ ਬਜਾ ਫਰਮਾ ਰਹੇ ਹੋ। ਇਹ ਅਸਲ ਦੇ ਵਿੱਚ ਜਿਹੜਾ ਪੰਜਾਬ ਫਿਸ਼ਰੀਜ਼ ਹੈਗਾ ਨਾ, ਉਹਨੇ ਇੱਕ ਛਨਾਵਾਂ ਦੇ ਵਿੱਚ ਇੱਕ ਜਿਹੜੀ ਮੱਛੀ ਦੀ ਵਧਾਉਣ ਵਾਸਤੇ ਇੱਕ ਕੁਦਰਤੀ ਅਮਲ ਨੂੰ ਇੱਕ ਰਿਸਰਚ ਸੈਂਟਰ ਪੂਰਾ ਬਣਾਇਆ। ਜੀ ਮੈਂ ਦੱਸਣਾ ਨਾ, ਉਹਨੂੰ ਉਹਨਾਂ ਨੇ ਪਹਿਲਾਂ ਕੀਤਾ, ਉੱਥੇ ਉਹਨੂੰ ਬਣਾਇਆ ਹੈਚਰੀ ਨੂੰ, ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਰਿਸਰਚ ਸੈਂਟਰ ਦਾ ਦਰਜਾ ਦੇ ਦਿੱਤਾ, ਔਰ ਬੜੇ ਹਾਈ ਲੈਵਲ ਦੇ ਉੱਤੇ ਪਾਕਿਸਤਾਨ ਦੀਆਂ ਜਿੰਨੀਆਂ ਵੀ ਸਾਡੀ ਮਿੱਠੇ ਪਾਣੀ ਦੀਆਂ ਇਕਸਾਮ ਨੇ ਮੱਛੀ ਦੀਆਂ, ਜਿਹਦੇ ਵਿੱਚ ਰਹੂ ਹੈ, ਗਰਾਸ ਹੈ, ਮੋਰੀ ਹੈ, ਗੁਲਫਾਮ ਹੈ, ਥੈਲਾ ਹੈ, ਯਾਨੀ ਕਿ ਜਿੰਨੇ ਵੀ ਸਾਡੇ ਯਾਨੀ ਕਿ ਜਿਹੜੇ ਉਹ ਆਉਂਦੇ ਨੇ ਨਾ ਜੀ, ਉਹਨਾਂ ਨੂੰ ਉੱਥੇ ਉਹਨਾਂ ਨੇ ਉਹ ਹੈਸ਼ ਕਰਵਾਉਂਦੇ ਨੇ। ਉਹ ਹੈਸ਼ ਕਰਵਾਉਣ ਤੋਂ ਬਾਅਦ ਉਹਨਾਂ ਨੂੰ ਯਾਨੀ ਕਿ ਜਿਹੜਾ ਨਾ ਅੱਗੋਂ ਡਿਸਟਰੀਬਿਊਟ ਕੀਤਾ ਜਾਂਦਾ ਹੈ। ਉਹ ਇੱਕ ਬੜੀ ਚੀਪ ਰੇਟ ਦੇ ਉੱਤੇ ਅਗਰ ਕੋਈ ਫਾਰਮਿੰਗ ਕਰਨਾ ਚਾਹੇ ਤੇ ਉਹਦੇ ਵਾਸਤੇ ਬੱਚਾ ਚਾਹੀਦਾ ਹੋਏ ਤਾਂ ਉੱਥੋਂ ਨੂੰ ਬੜੇ ਆਸਾਨੀ ਦੇ ਨਾਲ ਥੋੜ੍ਹੇ ਪੈਸੇ 'ਚ ਮਿਲ ਜਾਂਦਾ। ਬਲਕਿ ਉਹ ਉਸ ਤੋਂ ਇਲਾਵਾ ਜਦੋਂ ਉਹਨਾਂ ਕੋਲ ਉਹਦਾ ਵਾਧਾ ਹੋ ਜਾਂਦਾ ਹੈ, ਜਿਹੜਾ ਉਹ ਕੰਟਰੋਲ ਨਹੀਂ ਕਰ ਸਕਦੇ, ਤੇ ਫਿਰ ਉਹ ਜਿੰਨੇ ਵੀ ਸਾਡੇ ਪਾਕਿਸਤਾਨ ਦੇ ਪੰਜਾਬ ਦੇ ਦਰਿਆ ਨੇ, ਉਹਨਾਂ ਦੇ ਵਿੱਚ ਉਹਨਾਂ ਨੂੰ ਰਿਲੀਜ਼ ਕਰਦੇ ਨੇ ਤਾਂ ਕਿ ਇਹ ਕੁਦਰਤੀ ਇਨਵਾਇਰਨਮੈਂਟ ਦੇ ਵਿੱਚ ਵੀ, ਕੁਦਰਤੀ ਮਾਹੌਲ ਦੇ ਵਿੱਚ ਵੀ ਜਿਹੜਾ ਨਾ ਪਰਵਰਿਸ਼ ਪਾਏ ਮੱਛੀ। ਉਹ ਇਹ ਤਰੀਕਾਕਾਰ ਹੈ ਜੀ ਇਹਨਾਂ ਦਾ। ਅੱਛਾ ਬਾੜ ਸਾਹਿਬ, ਤੁਸੀਂ ਇਹ ਦੱਸੋ, ਤੁਸੀਂ ਤੇ ਪੂਰੇ ਪਾਕਿਸਤਾਨ ਦੇ ਵਿੱਚ ਬਲਕਿ ਬੈਰੂਨ ਮਮਾਲਕ ਜਾ ਕੇ ਵੀ ਸ਼ਿਕਾਰ ਖੇਡਿਆ। ਅਲਹਮਦੁਲਿਲਾ। ਗੁਜ਼ਾਰਿਸ਼ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਪਹਿਲੇ ਤੇ ਅਸਾਂ ਦੇਖਿਆ, ਜਦੋਂ ਅਸੀਂ ਬੱਚੇ ਸਾਂ, ਸਾਡੇ ਛੁੱਟਪੁਣੇ ਦੀ ਉਮਰ ਸੀ, ਕੋਈ ਵੀ ਬੰਦਾ ਆਪਣੇ ਪਿੰਡ ਦੇ ਨੇੜੇ ਤੇੜੇ ਕਿਸੇ ਦਰਿਆ, ਕਿਸੇ ਨਾਲਾ, ਐਕ, ਭਲਖੂ, ਇਹੋ ਜਿਹੇ ਸਾਡੇ ਪਿੰਡ ਦੇ ਕੋਲ ਵੀ ਸਨ,
ਜਾ ਕੇ ਲੋਕੀ ਕੁੰਡੀ ਲਾ ਕੇ ਬਹਿ ਜਾਂਦੇ ਹਨ, ਸ਼ਿਕਾਰ ਖੇਡ ਲੈਂਦੇ ਹਨ। ਕੋਈ ਇੱਕ ਅੱਧੀ ਮੱਛੀ ਫੜਕਤ ਨਹੀਂ, ਕੋਈ ਹਾਂਡੀ ਬਣ ਜਾਣੀ, ਮਾੜੇ ਬੰਦਿਆਂ ਦਾ ਵੀ ਕਿਸੇ ਵੇਲੇ ਸਾਲਨ ਬਣ ਜਾਣਾ। ਹੁਣ ਸਰ ਸੁਣਿਆ ਕਿ ਠੇਕੇਦਾਰ ਜਿਹੜੇ ਨੇ, ਇੱਕ ਤੇ ਦਰਿਆ ਉਹਨਾਂ ਨੂੰ ਠੇਕੇ ਤੇ ਦੇ ਦਿੱਤੇ ਜਾਂਦੇ ਨੇ। ਗੌਰਮੈਂਟ ਜਿਹੜੀ ਉਹ ਕਰੋੜਾਂ ਅਰਬਾਂ ਦੇ ਠੇਕੇ ਦੇ ਛੱਡਦੀ ਹੈ ਸਾਰੇ ਦਰਿਆਵਾਂ ਦੇ। ਉਹ ਕਿਸੇ ਸ਼ੌਕੀਨ ਆਦਮੀ ਨੂੰ, ਸ਼ਿਕਾਰੀ ਨੂੰ ਮੱਛੀ ਨਹੀਂ ਫੜਨ ਦਿੰਦੇ ਉਹ ਠੇਕੇਦਾਰ ਜਿਹੜੇ ਨੇ, ਹਾਂਜੀ। ਉਸ ਤੋਂ ਇਲਾਵਾ ਵੀ ਸੁਣਿਆ ਡਿਪਾਰਟਮੈਂਟਸ ਜਿਹੜੇ ਨੇ ਮੁਤਅਲਕਾ, ਜਿਹੜੇ ਰੈਲੀਵੈਂਟ ਡਿਪਾਰਟਮੈਂਟਸ ਨੇ, ਉਹਨਾਂ ਨੇ ਸੁਣਿਆ ਕੋਈ ਬੜੀਆਂ ਕਦਗਨ ਲਗਾ ਦਿੱਤੀਆਂ ਹੋਈਆਂ ਨੇ, ਕੋਈ ਉਹਨਾਂ ਪਾਬੰਦੀਆਂ ਜੀ। ਲਾਇਸੈਂਸ ਦੀ ਫੀਸ ਬੜੀ ਜ਼ਿਆਦਾ ਹੋ ਗਈ ਹੈ, ਗਰੀਬ ਆਦਮੀ ਉਹ ਲਾਇਸੈਂਸ ਦੀ ਫੀਸ ਹੀ ਨਹੀਂ ਭਰ ਸਕਦਾ। ਹੋਰ ਮਹਿਕਮੇ ਲੋਕੀ ਕੀ ਰੁਕਾਵਟਾਂ ਨੇ? ਡਾਕਟਰ ਸਾਹਿਬ ਬਿਲਕੁਲ ਤੁਸੀਂ ਮੈਂ ਤੁਹਾਡਾ ਬੜਾ ਮਸ਼ਹੂਰ ਹਾਂ, ਸ਼ੁਕਰਗੁਜ਼ਾਰ ਹਾਂ। ਤੁਸੀਂ ਇਹ ਜਿਹੜਾ ਤੁਸੀਂ ਸਵਾਲ ਕੀਤਾ ਨਾ, ਇਹਨੂੰ ਤੁਸੀਂ ਬਿਲਕੁਲ ਬੜਾ ਅੱਛਾ ਫੋਕਸ ਕੀਤਾ ਇਹਦੇ ਉੱਤੇ। ਬਿਲਕੁਲ ਤੁਸੀਂ ਬਜਾ ਫਰਮਾ ਰਹੇ ਹੋ। ਜਦੋਂ ਤੁਹਾਡਾ ਬਚਪਨ ਸੀ ਉਦੋਂ, ਬਲਕਿ ਅੱਜ ਤੋਂ ਕੋਈ 15 ਸਾਲ ਪਹਿਲਾਂ ਵੀ ਜਿਹੜਾ ਸੀ ਨਾ, ਐਡਾ ਜ਼ਿਆਦਾ ਕੋਈ ਨਹੀਂ ਸੀ ਕੋਈ ਸਖਤੀ ਜਾਂ ਕੋਈ ਇਹਦੀ ਮੱਛੀ ਫੜਨ ਦੇ ਉੱਤੇ। ਉਹ ਜਿਹੜੇ ਦਰਿਆਵਾਂ ਦੇ ਕਿਨਾਰਿਆਂ ਦੇ ਲੋਕ ਸਨ, ਉਹ ਕੀ ਕਰਦੇ ਸਨ ਕਿ ਉਹ ਜਾ ਕੇ ਉਹਨਾਂ ਨੇ ਕੋਈ ਥੋੜ੍ਹੀ ਦੇਰ ਟਾਈਮ ਸਪੈਂਡ ਕਰਨਾ। ਮੱਛੀ ਵੀ ਉਦੋਂ ਬੜੀ ਹੁੰਦੀ ਸੀ, ਥੋੜ੍ਹਾ ਜਿਹਾ ਟਾਈਮ ਦੇਣਾ, ਤੇ ਮੱਛੀ ਕੋਈ ਘਰ ਦਾ ਹਾਂਡੀ ਲੂਣ ਬਣਾ ਲੈਣਾ ਕਰਨਾ, ਸਾਲਨ ਬਣ ਜਾਣਾ ਉਹਨਾਂ ਦਾ। ਲੇਕਿਨ ਜਨਾਬ ਆਲੀ ਹੁਣ ਜਿਹੜਾ ਨਾ ਬਹੁਤ ਜ਼ਿਆਦਾ ਸਖਤੀਆਂ ਮਹਿਕਮੇ ਨੇ ਵੀ ਕਰ ਦਿੱਤੀਆਂ ਨੇ। ਮਹਿਕਮੇ ਨੇ ਜਿਹੜਾ ਵੀ ਉਹ ਪਹਿਲਾਂ ਸ਼ਾਇਦ ਦਾਦੇ ਨੂੰ ਪਤਾ, ਲੇਕਿਨ ਮੇਰੀ ਹੋਸ਼ ਵਿੱਚ 30 ਰੁਪਏ ਦਾ ਲਾਇਸੈਂਸ ਹੁੰਦਾ ਸੀ, ਜਿਹੜਾ ਅੱਜ ਉਹਨਾਂ ਨੇ 2000 ਰੁਪਏ ਦਾ ਕਰਤਾ। ਉਹਨੂੰ ਉਹਨਾਂ ਨੇ ਬੂਸਟਅਪ ਕਰਵਾਇਆ, ਯਕਦਮ ਉਹਨਾਂ ਜੰਪ ਕਰਾਏ। 30 ਤੋਂ ਉਹਨਾਂ ਨੇ 300 ਦਾ ਕੀਤਾ, 300 ਤੋਂ 1000 ਦਾ ਕੀਤਾ, ਹੁਣ ਉਹਨਾਂ ਨੇ 2000 ਰੁਪਏ ਦਾ ਕਰਤਾ, ਜਿਹੜਾ ਕਿ ਇੱਕ ਬਹੁਤ ਸਰੀਅਲ ਜ਼ੁਲਮ ਹੈ ਇੱਕ ਆਮ। ਕਿਉਂਕਿ ਇਹ ਗਰੀਬ ਲੋਕ ਬੰਦੇ ਦਾ ਸ਼ਿਕਾਰ ਸ਼ੌਕ ਹੈ ਇਹ ਵਾਲਾ ਮੱਛੀ ਦਾ, ਕਿ ਤੁਸੀਂ ਰੁਪਈਏ ਦੀ ਨਲਗੀ ਲਵੋ ਧਾਗੇ ਦੀ, ਤੇ ਕੋਈ 4-8 ਆਨੇ ਦੀ ਕੁੰਡੀ ਲਵੋ, ਤੇ ਦਰਿਆ ਦੇ ਕਿਤੇ ਸ਼ਿਕਾਰ ਖੇਡ ਲਓ। ਹੁਣ ਉਹ ਜਿਹੜਾ ਗਰੀਬ ਆਦਮੀ ਮਜ਼ਦੂਰ ਸ਼ੌਕ ਵੀ ਪੂਰਾ ਕਰੇ ਤੇ ਨਾਲ ਕੋਈ ਬੱਚਿਆਂ ਦਾ ਰਿਜ਼ਕ ਵੀ ਇਕੱਠਾ ਕਰਨ ਜਾਏ, ਉਹ 2-3 ਰੁਪਏ ਦੇ ਸਮਾਨ ਨਾਲ ਜਾ ਕੇ ਮੱਛੀ ਫੜ ਸਕਦਾ ਹੈ। ਲੇਕਿਨ ਉਹ 2000 ਰੁਪਏ ਦਾ ਜਿਹੜਾ ਲਾਇਸੈਂਸ ਉਹਨਾਂ ਨੇ ਕਰ ਦਿੱਤਾ ਨਾ, ਇਹ ਅਸਲ ਵਿੱਚ ਇਹ ਗੇਮ ਹੈ। ਇਹ ਆਉਂਦਾ ਖੇਡਾਂ ਦੇ ਵਿੱਚ। ਬਿਲਕੁਲ ਬਿਲਕੁਲ। ਤੇ ਜਦੋਂ ਤੁਸੀਂ ਆਵਾਮ ਵਾਸਤੇ ਖੇਡਾਂ ਨੂੰ ਤੁਸੀਂ ਯਾਨੀ ਕਿ ਉਹਨਾਂ ਦਾ ਸਾਹ ਬੰਦ ਕਰਦੇ ਜਾਓਗੇ ਨਾ ਜੀ, ਤੇ ਫਿਰ ਉਹ ਲੋਕ ਖਰਾਬੀ ਵਾਲੇ ਪਾਸੇ ਜਾਣਗੇ। ਕਿ ਜਿਹੜਾ ਬੰਦਾ ਕੋਈ ਆਪਣਾ ਛੁੱਟੀ ਵਾਲੇ ਦਿਨ ਜਾਂ ਕੋਈ ਫਾਰਗ ਟਾਈਮ ਦੇ ਉੱਤੇ ਕਿਸੇ ਇੱਕ ਖੇਡ ਵਾਲੇ ਪਾਸੇ ਟੁਰ ਜਾਂਦਾ ਹੈ, ਜਦੋਂ ਅਫੋਰਡ ਨਹੀਂ ਕਰ ਸਕੇਗਾ ਫਿਰ ਕੋਈ ਗਲਤ ਕੰਮ ਕਰੇਗਾ ਨਾ ਜੀ, ਫਿਰ ਕਿਸੇ ਗਲਤ ਪਾਸੇ ਜਾਏਗਾ। ਅਸਲ ਇਸ਼ੂ ਇਹ ਜਿਹੜਾ ਠੇਕੇਦਾਰ ਦਾ ਤੇ ਸ਼ਿਕਾਰੀ ਦਾ। ਗੌਰਮੈਂਟ ਜਿਹੜਾ ਠੇਕੇ ਦਿੰਦੀ ਹੈ ਦਰਿਆਵਾਂ 'ਚ, ਉਹਦੇ 'ਚ ਇੱਕ ਸ਼ਿਕਲ ਹੀ ਹੁੰਦੀ ਹੈ ਕਿ ਤੁਸੀਂ ਲਾਇਸੈਂਸ ਹੋਲਡਰ ਨੂੰ, ਜਿਹਦੇ ਕੋਲ ਗੌਰਮੈਂਟ ਦਾ ਵਰਕ ਹੈ, ਜਿਹੜੀ ਇਜਾਜ਼ਤਨਾਮਾ ਹੈ ਮੱਛੀ ਦੇ ਸ਼ਿਕਾਰ ਦਾ, ਉਹਨੂੰ ਤੁਸੀਂ ਕੁਛ ਨਹੀਂ ਕਹੋਗੇ। ਉਸ ਲੈਵਲ ਤੇ ਬੜੀ ਜ਼ਿਆਦਤੀ ਕਰਦੇ ਨੇ ਠੇਕੇਦਾਰ। ਉਹ ਦਰਿਆ ਦਾ ਠੇਕਾ ਲੈ ਕੇ ਸਮਝਦੇ ਨੇ ਕਿ ਪਤਾ ਨਹੀਂ ਅਸੀਂ ਮਾਲਕ ਬਣ ਗਏ ਹਾਂ ਦਰਿਆ ਦੇ। ਉਹ ਸ਼ਿਕਾਰੀ ਨੂੰ ਇਹ ਸਭ ਤੋਂ ਜ਼ਿਆਦਾ ਜਿਹੜਾ ਮਸਲਾ ਦਰਪੇਸ਼ ਹੁੰਦਾ ਨਾ ਜੀ ਸ਼ਿਕਾਰ ਦੇ ਦੌਰਾਨ, ਉਹ ਠੇਕੇਦਾਰ ਦੇ ਨਾਲ ਲੜਾਈ ਹੈ। ਯਾਨੀ ਕਿ ਉਹ ਲੀਗਲ ਤਰੀਕੇ ਦੇ ਨਾਲ, ਜਿਹਨੂੰ ਯਾਨੀ ਕਿ ਤੁਸੀਂ ਇਜਾਜ਼ਤਨਾਮਾ ਕਹਿੰਦੇ ਹੋ ਗੌਰਮੈਂਟ ਆਫ ਪੰਜਾਬ ਨੇ ਦਿੱਤਾ ਹੁੰਦਾ, ਉਹਦੇ ਨਾਲ ਵੀ ਉਹ ਸ਼ਿਕਾਰ ਨਹੀਂ ਖੇਡਣ ਦਿੰਦੇ। ਸ਼ਿਕਾਰੀਆਂ ਕੋਲੋਂ ਸਮਾਨ ਖੋਹ ਲੈਂਦੇ ਨੇ, ਉਹਨਾਂ ਨਾਲ ਜ਼ਿਆਦਤੀ ਕਰਦੇ ਨੇ, ਉਹਨਾਂ ਨੂੰ ਧਰੋਲ ਧੱਫਾ ਵੀ ਕਰਦੇ ਨੇ। ਤੇ ਉਸ ਤੋਂ ਇਲਾਵਾ ਦਰਿਆਵਾਂ ਦੇ ਉੱਤੇ ਸੇਫਟੀ ਵੀ ਕੋਈ ਨਹੀਂ ਹੁੰਦੀ। ਜਿਹੜਾ ਮਰਜ਼ੀ ਬੇਲੇ 'ਚੋਂ ਨਿਕਲ ਕੇ ਡਾਕੂ ਲੁੱਟ ਕੇ ਲੈ ਗਿਆ, ਜਿਹੜੀ ਉਹਦੀ ਰੋਟੀ ਉਹ ਵੀ ਖੋਹ ਕੇ ਲੈ ਜਾਂਦੇ ਨੇ। ਤੇ ਇਹੋ ਜਿਹੇ ਮਸਾਇਲ ਤੇ ਸ਼ਿਕਾਰੀਆਂ ਨੂੰ ਚੱਲਦੇ ਰਹਿੰਦੇ ਨੇ ਨਾ ਜੀ। ਅੱਛਾ ਸਰ, ਬਾੜ ਸਾਹਿਬ ਇਹ ਤਾਂ ਤੁਹਾਡੀ ਗੱਲ ਬਜਾ ਹੋ ਗਈ ਕਿ ਇੱਕ ਗੇਮ ਹੈ, ਇੱਕ ਸ਼ਿਕਾਰੀ ਹੈ, ਇੱਕ ਖਿਲਾੜੀ ਹੈ। ਉਹ ਆਇਆ, ਉਹਨੇ ਇੱਕ ਅੱਧੀ ਮੱਛੀ ਫੜਨੀ ਹੈ, ਤੇ ਉਹਨੂੰ ਤਾਂ ਵਾਕਈ ਠੇਕੇਦਾਰ ਨੂੰ ਤੰਗ ਨਹੀਂ ਕਰਨਾ ਚਾਹੀਦਾ। ਲੇਕਿਨ ਅਸਾਂ ਇਹ ਸੁਣਿਆ ਬਾਜ਼ ਦੋਸਤਾਂ ਕੋਲੋਂ ਕਿ ਸ਼ਿਕਾਰੀ ਜਿਹੜੇ ਮੱਛੀ ਦਾ ਸ਼ਿਕਾਰ ਖੇਡਣ ਵਾਲੇ ਨੇ, ਉਹਨਾਂ ਨੇ ਵੀ ਸਰ ਅੱਗੋਂ ਸ਼ਿਕਾਰ ਦੇ ਵੀ ਕਈ ਮੁਖਤਲਿਫ ਐਸੇ, ਮਤਲਬ ਅਸੀਂ ਕਹਿ ਸਕਦੇ ਹਾਂ ਕਿ ਗੈਰ ਇਖਲਾਕੀ, ਕੋ ਗੈਰ ਕਾਨੂੰਨੀ ਜਿਹੇ ਤਰੀਕੇ ਵੀ ਬਣਾਏ ਹੁੰਦੇ ਨੇ। ਮਿਸਾਲ ਦੇ ਤੌਰ ਤੇ ਜਿਵੇਂ ਪਰਿੰਦੇ ਸ਼ਿਕਾਰ ਖੇਡਣ ਵਾਲੇ ਨੇ ਪਰਿੰਦਿਆਂ ਦਾ, ਉਹ ਕੀ ਕਰਦੇ ਨੇ, ਉਹ ਗੰਦਮ ਦੇ ਦਾਣਿਆਂ ਨੂੰ ਕੋਈ ਇੱਕ ਖਾਸ ਕਿਸਮ ਦੀ ਦਵਾਈ ਜਿਹੀ ਮਲ ਕੇ ਤੇ ਸੁੱਟ ਦਿੰਦੇ ਨੇ। ਉਹ ਜਿੰਨੇ ਪਰਿੰਦੇ ਆ ਕੇ ਉਹ ਗੰਦਮ ਖਾਂਦੇ ਨੇ, ਉਹ ਬੇਹੋਸ਼ ਹੋ ਕੇ ਡਿੱਗ ਪੈਂਦੇ ਨੇ। ਹਾਂਜੀ, ਉਹਨਾਂ ਨੂੰ ਫਿਰ ਉਹ ਪਕੜ ਲੈਂਦੇ ਨੇ, ਜਾ ਕੇ ਹਲਾਲ ਕਰਕੇ ਜ਼ਿਬਾ ਕਰਕੇ ਹੋਟਲਾਂ 'ਤੇ ਦੇ ਦਿੰਦੇ ਨੇ। ਇਸੇ ਤਰ੍ਹਾਂ ਹੀ ਇਹ ਮੱਛੀ ਦੇ ਸ਼ਿਕਾਰ ਦੇ ਵਿੱਚ ਵੀ ਸੁਣਿਆ ਕਿ ਕੋਈ ਚਰਾਈ ਜਿਹੀ ਕਰਦੇ ਨੇ, ਜਾਂ ਕੋਈ ਐਸਾ ਚਾਰਾ ਸੁੱਟਦੇ ਨੇ ਕਿ ਉਹ ਸਾਰੀ ਮੱਛੀ ਜਿਹੜੀ ਹੈ ਨਾ ਉਹ ਇਕੱਠੀ ਹੋ ਕੇ ਉੱਥੇ ਕਰੀਬ ਆ ਜਾਂਦੀ ਹੈ। ਤੇ ਉਹਨੂੰ ਫਿਰ ਕਿਸ ਤਰ੍ਹਾਂ ਫੜਦੇ ਨੇ ਉਹ ਚਰਾਈ ਦੀ, ਤੇ ਗੱਲ ਕੋ ਸੁਣਾਓ। ਡਾਕਟਰ ਸਾਹਿਬ ਬੜਾ ਅੱਛਾ ਸਵਾਲ ਹੈ ਤੁਹਾਡਾ। ਮੈਂ ਚਾਹੁੰਦਾ ਥਾ ਤੁਸੀਂ ਮੈਨੂੰ ਇਹ ਸਵਾਲ ਕਰੋ ਜੀ। ਅਸਲ ਵਿੱਚ ਦੇਖੋ ਗੱਲ ਹੈ ਵੀ ਕਿ ਜਿਹੜਾ ਕ੍ਰਾਈਮ ਹੈ ਨਾ, ਉਹ ਹਰ ਮੁਆਸ਼ਰੇ, ਹਰ ਦੌਰ ਔਰ ਹਰ ਫੀਲਡ 'ਚ ਰਿਹਾ ਹੈ ਜੀ। ਜਦੋਂ ਦਾ ਦੁਨੀਆ ਵਜੂਦ 'ਚ ਆਈ ਹੈ ਨਾ, ਕ੍ਰਾਈਮ ਨਾਲ ਚੱਲਦਾ ਪਿਆ। ਮੈਂ ਕਦੀ ਵੀ ਕਿਸੇ ਜਿਹੜਾ ਵੀ ਸ਼ਿਕਾਰੀ ਗਲਤ
ਜ਼ਰਾਏ ਇਸਤੇਮਾਲ ਕਰਕੇ ਮੱਛੀ ਫੜਦਾ, ਮੈਂ ਉਹਦੇ ਹੱਕ 'ਚ ਨਹੀਂ ਆ ਜੀ। ਔਰ ਮੈਂ ਕਦੀ ਵੀ ਉਹਨੂੰ ਉਹਦੇ ਨਾਲ ਮਦਦ, ਉਹਦੇ ਨਾਲ ਨਹੀਂ ਵਕਾਲਤ ਨਹੀਂ ਉਹਦੀ ਵਕਾਲਤ ਨਹੀਂ ਕੀਤੀ ਕਦੀ ਵੀ। ਜਿੱਥੋਂ ਤੱਕ ਰਿਹਾ ਨਾ ਜੀ ਚਰਾਈ ਦਾ ਮਸਲਾ, ਉਹ ਪੂਰੀ ਦੁਨੀਆ ਦੇ ਵਿੱਚ ਫੀਡਿੰਗ ਕੀਤੀ ਜਾਂਦੀ ਹੈ, ਜਿਹਨੂੰ ਖੁਰਾਕ ਕਿਹਾ ਜਾਂਦਾ, ਸੁੱਟੀ ਜਾਂਦੀ ਹੈ। ਗਵਰਨਮੈਂਟ ਆਫ ਪੰਜਾਬ ਦਾ ਜਿਹੜਾ ਫਿਸ਼ਰੀਜ਼ ਡਿਪਾਰਟਮੈਂਟ ਹੈ, ਉਹਨੇ ਸਾਨੂੰ ਬੰਦ ਕੀਤਾ ਹੈ, ਪਾਬੰਦ ਕੀਤਾ ਹੈ ਹੁਣ ਕਿ ਤੁਸੀਂ ਚਰਾਈ ਨਹੀਂ ਕਰ ਸਕਦੇ। ਇਸ ਤੋਂ ਪਹਿਲਾਂ ਜਿਹੜਾ ਕਾਨੂੰਨ ਸੀ ਕਿ ਕਿਸੇ ਜਗ੍ਹਾ ਤੇ ਤੁਸੀਂ ਚੂਨਾ, ਬਰੂਦੀ ਮਵਾਦ ਜਾਂ ਤੁਸੀਂ ਜ਼ਹਿਰ ਪਾ ਕੇ ਮੱਛੀ ਨਹੀਂ ਫੜ ਸਕਦੇ, ਉਦੋਂ ਤੱਕ ਤੇ ਠੀਕ ਸੀ ਉਹ। ਅਸੀਂ ਅੱਜ ਵੀ ਇਸ ਚੀਜ਼ ਦੇ ਖਿਲਾਫ ਹਾਂ ਕਿ ਕਿਸੇ ਵੀ ਜਿਹੜਾ ਗਲਤ ਜ਼ਰਾਏ ਦੇ ਨਾਲ ਮੱਛੀ ਫੜਨਾ ਉਹ ਨਹੀਂ ਫੜਨੀ ਚਾਹੀਦੀ, ਕਿਉਂਕਿ ਉਹਦੇ ਨਾਲ ਆਬੀ ਹਯਾਤ ਨੂੰ ਵੀ ਨੁਕਸਾਨ ਪਹੁੰਚਦਾ ਹੈ ਪਾਣੀ ਦੇ ਵਿੱਚ। ਲੇਕਿਨ ਜਿਹੜੀ ਤੁਸੀਂ ਗੱਲ ਚਰਾਈ ਦੀ ਕਰ ਰਹੇ ਹੋ ਨਾ ਜੀ, ਇਹਨੂੰ ਉਹਦੇ ਨਾਲ ਕੰਪੇਅਰ ਨਾ ਕਰੋ ਕਿ ਜਿਹੜਾ ਉਹ ਪਾਰਾ ਲਾ ਕੇ ਦਾਣੇ ਨੂੰ ਤੇ ਪਰਿੰਦਾ ਫੜਦੇ ਨੇ ਜਾਂ ਜ਼ਹਿਰ ਲਾ ਕੇ ਪਰਿੰਦੇ ਫੜਦੇ ਨੇ। ਜਿਹੜਾ ਪਾਣੀ ਦੇ ਵਿੱਚ ਚਾਰਾ ਜ਼ਹਿਰ ਲਾ ਕੇ ਸੁੱਟਿਆ ਜਾਂਦਾ, ਉਹਦੇ ਅਸੀਂ ਬੜੇ ਸਖਤ ਮੁਖਾਲਫ ਹਾਂ, ਕਿਉਂਕਿ ਉਹਦੇ ਨਾਲ ਆਬੀ ਹਯਾਤ ਹੋਰ ਵੀ ਬੜੀ ਜਿਹੀ ਡਿਸਟਰਬ ਹੁੰਦੀ ਹੈ, ਈਕੋਸਿਸਟਮ ਖਰਾਬ ਹੁੰਦਾ ਉਹਦੇ ਨਾਲ। ਲੇਕਿਨ ਜਿਹੜੀ ਚਰਾਈ ਹੈ ਉਹ ਪੂਰੀ ਦੁਨੀਆ 'ਚ ਉਹਦੀ ਇਜਾਜ਼ਤ ਹੈ। ਉਹਦੇ 'ਚ ਜਿਹੜਾ ਤੁਸੀਂ ਸਾਫ਼ ਸੁਥਰਾ ਖੁਰਾਕ ਜਿਹੜੀ ਹੈ ਨਾ, ਜਿਹਦੇ ਵਿੱਚ ਮਸਲਨ ਕੁਝ ਦਾਲਾਂ ਨੇ, ਕੁਝ ਮਤਲਬ ਦਾਲਾਂ ਹੋ ਗਈਆਂ, ਆਟਾ ਹੋ ਗਿਆ, ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਮੱਛੀ ਦੀ ਰੋਜ਼ਮਰਾ ਦੀ ਖੁਰਾਕ ਵਿੱਚ ਆਉਂਦੀਆਂ ਨੇ, ਯਾਨੀ ਮੱਛਲੀ ਦੇ ਵਾਸਤੇ ਵੀ ਜਿਹੜੀਆਂ ਮੁਫੀਦ ਨੇ, ਸਿਹਤ ਅਫਜ਼ਾ ਐਗਜ਼ੈਕਟਲੀ ਐਸੀ ਗ਼ਜ਼ਾ ਸੁੱਟ ਕੇ ਤੁਸੀਂ ਉਹਨੂੰ ਉੱਥੇ ਇੱਕ ਜਗ੍ਹਾ ਤੇ ਇਕੱਠਾ ਕਰ ਲਓ। ਬਿਲਕੁਲ 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 ਬਿਲਕੁਲ। ਇਹ ਤੁਸੀਂ ਸਮਝਦੇ ਹੋ ਕਿ ਇਹਦੀ ਇਜਾਜ਼ਤ ਹੋਣੀ ਸਰ, ਇਹਦੀ ਹੋਣੀ ਚਾਹੀਦੀ ਹੈ। ਇਹ ਤਕਰੀਬਨ ਕੋਈ 4-5 ਸਾਲ ਪਹਿਲਾਂ ਇਹਨਾਂ ਨੇ ਇੱਕ ਅਸੈਂਬਲੀ ਤੋਂ ਬਿੱਲ ਮਨਜ਼ੂਰ ਕਰਾ ਕੇ ਕਿ ਤੁਸੀਂ ਚਰਾਈ ਨਹੀਂ ਖੇਡ ਸਕਦੇ, ਲੇਕਿਨ ਉਸ ਚਰਾਈ ਦੀ ਜਿਹੜੀ ਉਹਨਾਂ ਨੇ ਅੱਗੋਂ ਉਹਦੀ ਵੰਡ ਹੈ ਨਾ, ਉਹ ਨਹੀਂ ਕੀਤੀ, ਸਿਰਫ ਉਹ ਇੱਕ ਲਫ਼ਜ਼ ਇਸਤੇਮਾਲ ਕਰ ਦਿੱਤਾ ਚਰਾਈ ਦਾ। ਹੁਣ ਇੱਕ ਬੰਦਾ ਅਗਰ ਕੋਈ ਮੱਛੀ ਦੇ ਕਾਂਟੇ ਦੇ ਨਾਲ ਆਪਣੇ ਸ਼ਿਕਾਰ ਵਾਲੇ ਕਾਂਟੇ ਦੇ ਨਾਲ ਆਟਾ ਵੀ ਲਾ ਕੇ ਸ਼ਿਕਾਰ ਖੇਡ ਰਿਹਾ ਨਾ, ਤੇ ਉਹ ਵੀ ਗ਼ਜ਼ਾ ਹੀ ਉਹਨੂੰ ਪਾਈ ਨਾ, ਅੱਲਾਹ ਤੁਹਾਡਾ ਭਲਾ ਕਰੇ, ਉਹ ਗ਼ਜ਼ਾ ਹੀ ਹੈ। ਉਹਦੇ 'ਚ ਜਿਹੜੀ ਅਸੀਂ ਗ਼ਜ਼ਾ ਇਸਤੇਮਾਲ ਕਰ ਰਹੇ ਹਾਂ, ਜਿਹਦੇ ਬਗੈਰ ਕਿਸੇ ਕੈਮੀਕਲ ਤੋਂ ਜਾਂ ਕਿਸੇ ਵੀ ਯਾਨੀ ਕਿ ਉਹਦੇ 'ਚ ਜ਼ਹਿਰ ਜਾਂ ਨੁਕਸਾਨ ਦੇ ਚੀਜ਼ ਤੋਂ ਇਲਾਵਾ ਇਸਤੇਮਾਲ ਕਰ ਰਹੇ ਹਾਂ ਜੀ, ਉਹਦੇ ਨਾਲ ਅਗਰ ਅਸੀਂ ਇੱਕ ਅੱਧੀ ਮੱਛੀ ਕੋਈ ਫੜ ਵੀ ਲੈਂਦੇ, ਅਗਰ ਕੋਈ ਇਕੱਠੀ ਹੁੰਦੀ ਤੇ ਬਾਕੀ ਦੂਜੀਆਂ ਮੱਛੀਆਂ ਦਾ ਭਲਾ ਹੋ ਜਾਂਦਾ। ਡਾਕਟਰ ਸਾਹਿਬ, ਜਿਹੜੀਆਂ ਥੱਲੇ ਵਿੱਚ ਭੁੱਖੀਆਂ ਵਿਚਾਰੀਆਂ ਫਿਰਨ ਡਈਆਂ ਹੁੰਦੀਆਂ ਨੇ, ਤੇ ਇਹ ਤੇ ਸਰੀਨ ਇੱਕ ਗਲਤ ਕਾਨੂੰਨ ਉਹਨਾਂ ਨੇ ਬਣਾ ਦਿੱਤਾ, ਜਿਹੜਾ ਯਾਨੀ ਕਿ ਜੇ ਤੁਸੀਂ ਚਰਾਈ ਨਹੀਂ ਇਸਤੇਮਾਲ ਕਰ ਸਕਦੇ, ਉਹਦੀ ਮਦਦ ਦੀ ਠੇਕੇਦਾਰ ਨੂੰ ਵੀ ਬੜਾ ਜਿਹਾ ਯਾਨੀ ਕਿ ਮਿਲ ਜਾਂਦਾ, ਪਲੀ ਮਿਲ ਜਾਂਦੀ ਹੈ ਸਾਡੇ ਖਿਲਾਫ, ਕਿ ਅਗਰ ਕੋਈ ਬੰਦਾ ਜਿਹਨੂੰ ਕਿਸੇ ਕੇਂਚਵਾ ਨਹੀਂ ਲੱਭਾ, ਜਿਹਨੂੰ ਤੁਸੀਂ ਗੰਡੋਇਆ ਕਹਿੰਦੇ ਹੋ ਪੰਜਾਬੀ 'ਚ, ਉਹ ਨਹੀਂ ਲੱਭਾ ਜਾਂ ਉਹਨੂੰ ਕੋਈ ਹੋਰ ਚੀਜ਼ ਨਹੀਂ ਮਿਲੀ, ਤੇ ਉਹਨੇ ਆਟਾ ਘੋਲ ਲਿਆ, ਤੇ ਉਹ ਠੇਕੇਦਾਰ ਕਹਿੰਦਾ ਤੂੰ ਚਰਾਈ ਲਾਣਾ ਪਿਆ। ਆਟਾ ਹੀ ਹੈ ਨਾ ਜੀ, ਉਹ ਮਕਈ ਦੇ ਅਗਰ ਉਹ ਗੰਦਮ ਦਾ ਆਟਾ ਮਿਕਸ ਕਰਕੇ ਕਣਕ ਦਾ ਤੇ ਉਹਨੂੰ ਮਿਲਾ ਲੇਗਾ ਤੇ ਉਹ ਰੰਗ ਉਹਦਾ ਪੀਲਾ ਹੋ ਜਾਏਗਾ, ਉਹ ਕਹੇਗਾ ਤੂੰ ਚਰਾਈ ਇਸਤੇਮਾਲ ਕਰ ਰਿਹਾ ਹੈ। ਲੇਕਿਨ ਮਤਲਬ ਉਹਦੇ 'ਚ ਸਾਡੇ ਵਾਸਤੇ ਬੜੀ ਪ੍ਰੋਬਲਮ ਕ੍ਰੀਏਟ ਕਰਦੀ ਗੌਰਮੈਂਟ ਨੇ। ਹਾਲਾਂਕਿ ਚਰਾਈ ਪੂਰੀ ਦੁਨੀਆ ਦੇ ਵਿੱਚ, ਤੁਸੀਂ ਅਮਰੀਕਾ 'ਚ ਚਲੇ ਜਾਓ, ਤੁਸੀਂ ਕਿਸੇ ਵੀ ਮੁਲਕ ਦੇ ਵਿੱਚ ਜਿੱਥੇ ਫਿਸ਼ਿੰਗ ਹੁੰਦੀ ਹੈ ਪੂਰੀ ਦੁਨੀਆ ਦੇ ਵਿੱਚ ਤੁਸੀਂ ਚਲੇ ਜਾਓ, ਲੋਕ ਪਹਿਲਾਂ ਫੀਡਿੰਗ ਕਰਦੇ ਨੇ। ਮਤਲਬ ਤੁਸੀਂ ਕਿਸੇ ਜਗ੍ਹਾ YouTube ਤੇ ਚੈੱਕ ਕਰ ਲਓ, ਉਹਨਾਂ ਨੇ ਪੂਰੀ ਬਕਟਸ ਭਰੀਆਂ ਹੁੰਦੀਆਂ ਨੇ, ਬਾਲਟੀਆਂ, ਤੇ ਉਹ ਜਾ ਕੇ ਪਹਿਲਾਂ ਉੱਥੇ ਇੱਕ ਰਾਤ ਪਹਿਲਾਂ ਜਾਂ 4-5-6 ਘੰਟੇ ਪਹਿਲਾਂ ਉੱਥੇ ਫੀਡਿੰਗ ਕਰਨਗੇ, ਜਿਹਨੂੰ ਤੁਸੀਂ ਆਪਣੀ ਪੰਜਾਬੀ ਜ਼ੁਬਾਨ 'ਚ ਚਰਾਈ ਕਹਿੰਦੇ ਹੋ, ਤੇ ਉਸ ਤੋਂ ਬਾਅਦ ਉੱਥੇ ਮੱਛੀ ਫੜਨਗੇ। ਅੱਛਾ, ਇਹ ਦੱਸੋ ਕਿ ਇੱਕ ਬੰਦੇ ਨੇ ਚਲੋ ਫੀਡ ਕੀਤਾ ਜਾਂ ਚਰਾਈ ਉੱਥੇ ਸੁੱਟੀ, ਇੱਥੇ ਮੱਛੀਆਂ ਇਕੱਠੀਆਂ ਹੋ ਗਈਆਂ ਨੇ, ਠੇਕੇਦਾਰ ਕਿਉਂ ਆ ਕੇ ਤੁਹਾਨੂੰ ਰੋਕਦਾ ਹੈ? ਕਿਆ ਫਿਸ਼ਰੀਜ਼ ਡਿਪਾਰਟਮੈਂਟ ਦੇ ਜਿਹੜੇ ਇੰਸਪੈਕਟਰਸ ਨੇ ਇਹ ਉਹਨਾਂ ਦੀ ਡਿਊਟੀ ਨਹੀਂ ਉਹ ਆ ਕੇ ਡੱਕਣ? ਬਿਲਕੁਲ ਡਾਕਟਰ ਸਾਹਿਬ, ਸਾਡਾ ਅੱਜ ਵੀ ਇਖਤਲਾਫ ਮਹਿਕਮੇ ਨਾਲ ਇਹ ਹੀ ਹੈ ਕਿ ਠੇਕੇਦਾਰ ਦਾ ਕੰਮ ਹੀ ਨਹੀਂ ਕਿਸੇ ਐਂਗਲਰ ਨੂੰ ਚੈੱਕ ਕਰਨਾ, ਕਿਸੇ ਮੱਛੀ ਦੇ ਸ਼ਿਕਾਰੀ ਨੂੰ ਚੈੱਕ ਕਰਨਾ। ਠੇਕੇਦਾਰ ਦਾ ਕੰਮ ਹੈ ਮਹਿਕਮੇ ਦਾ ਬੰਦਾ ਕੋਈ ਨਾਲ ਲਵੇ, ਜਿਹੜਾ ਉਹਨਾਂ ਦਾ ਵਾਚਰ ਹੈ ਜਾਂ ਉਹਨਾਂ ਦਾ ਇੰਸਪੈਕਟਰ ਹੈ, ਉਹਨੂੰ ਨਾਲ ਲਵੇ ਤੇ ਉਹ ਜਾ ਕੇ ਚੈੱਕ ਕਰਵਾਏ। ਜਿਸ ਤਰ੍ਹਾਂ ਕਿ ਤੁਸੀਂ ਇੱਕ ਆਮ ਮਾਸ਼ਰਤੀ ਨਿਜ਼ਾਮ ਦੇ ਵਿੱਚ ਆਪਣੇ ਕਿਸੇ ਜ਼ਿਆਦਤੀ ਦਾ ਬਦਲਾ ਖੁਦ ਨਹੀਂ ਲੈ ਸਕਦੇ, ਉਹ ਕਾਨੂੰਨ ਦੇ ਥਰੂ ਲੈਣਾ ਜੇ। ਆਪਣੀ ਜ਼ਿਆਦਤੀ ਦਾ ਬਦਲਾ ਅਗਰ ਕੋਈ ਤੁਹਾਨੂੰ ਮਾਰਦਾ ਹੈ ਤਾਂ ਤੁਸੀਂ ਉਹਨੂੰ ਆਪੀ ਤਾਂ ਨਹੀਂ ਮਾਰਨ ਟੋਕ ਸਕਦੇ ਨਾ, ਸਟੇਟ ਕੋਲੋਂ ਤੁਸੀਂ ਉਹਨੂੰ ਕੰਪਲੇਨ ਕਰਨੀ ਹੈ। ਤੇ ਠੇਕੇਦਾਰ ਜਿਹੜਾ ਨਾ ਉਸ ਵਕਤ ਸਾਰਾ ਕੁਝ ਆਪੀ ਬਣ ਜਾਂਦਾ ਹੈ। ਤੇ ਹਾਲਾਂਕਿ ਜਿਹਦਾ ਤਰੀਕਾਕਾਰ ਹੈ ਵੀ ਕਿ ਠੇਕੇਦਾਰ ਜਿਹੜਾ ਵੇ ਉਹ ਬਜ਼ਾਤੇ ਬਕਲਮ ਖੁਦ ਉਹਨੂੰ ਬੰਦੂਕਾਂ ਲੈ ਕੇ, ਡਾਂਗੇ ਛੋਟੇ ਲੈ ਕੇ ਤੇ ਸ਼ਿਕਾਰੀਆਂ ਨਾਲ ਜ਼ਿਆਦਤੀ ਕਰਨ ਟੁਰ ਪੈਂਦਾ। ਉਹਦਾ ਤਰੀਕਾ ਇਹ ਹੀ ਹੈ ਕਿ ਫਿਸ਼ਰੀਜ਼ ਡਿਪਾਰਟਮੈਂਟ ਦੇ ਬੰਦੇ ਨੂੰ ਬੁਲਾਏ ਤੇ ਫਿਰ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰੇ। ਅਸੀਂ ਕਦੀ ਵੀ, ਮੈਂ ਕਿਸੇ ਵੀ ਸ਼ਿਕਾਰੀ ਨੂੰ ਕਦੀ ਵੀ ਉਹਦੀ ਹਮਾਇਤ ਨਹੀਂ ਕੀਤੀ ਜਿਹੜਾ ਗਲਤ ਤਰੀਕੇ ਦੇ ਨਾਲ ਕਾਨੂੰਨ ਤੋਂ ਹਟ ਕੇ ਸ਼ਿਕਾਰ ਖੇਡਦਾ। ਲੇਕਿਨ ਮੇਰੀ ਅੱਜ ਤੱਕ ਜਿਹੜੀ ਜੰਗ ਔਰ ਲੜਾਈ ਰਹੀ ਹੈ ਇਸ ਮਹਿਕਮੇ ਦੇ ਨਾਲ ਵੀ ਔਰ ਠੇਕੇਦਾਰੀ ਨਿਜ਼ਾਮ ਦੇ ਨਾਲ ਵੀ, ਉਹ ਇਹ ਹੀ ਰਹੀ ਹੈ ਕਿ ਜਿਹੜਾ ਬੰਦਾ ਕੋਈ ਗਰੀਬ ਆਦਮੀ ਅਗਰ ਕੋਈ ਸ਼ੌਕ ਪੂਰਾ ਕਰਨ ਜਾਂਦਾ ਤੇ ਉਹਦੇ ਨਾਲ ਜ਼ੁਲਮ ਜ਼ਿਆਦਤੀ ਨਾ ਹੋਵੇ ਜੀ। ਵਾਹ, ਬਹੁਤ ਅੱਛੀ ਗੱਲ ਹੈ। ਪਿਆਰੇ ਨਾਜ਼ਰੀਨ, ਅਸਾਂ ਤੁਹਾਨੂੰ ਅੱਜ ਬੜੇ ਵੱਡੇ ਉਸਤਾਦ, ਮਹਾਨ ਕਾਰੀਗਰ ਜਿਹੜੇ ਨੇ ਮੱਛੀਆਂ ਫੜਨ ਵਾਲੇ, ਉਹਨਾਂ ਦੇ ਨਾਲ ਮਿਲਵਾਇਆ। ਹੋਰ ਵੀ ਸਾਡੇ ਬਹੁਤ ਸਾਰੇ ਦੋਸਤ ਅੱਜ ਦੀ ਇਸ ਤਕਰੀਬ ਦੇ ਵਿੱਚ ਤਸ਼ਰੀਫ ਲਿਆਏ ਨੇ,
ਜਿਹੜੀ ਕਿ ਤਾਰਕ ਭੱਟ ਸਾਹਿਬ ਨੇ ਸਜਾਈ ਹੋਈ ਹੈ, ਬੜੀ ਬੜੀ ਦੂਰੋਂ ਅਸੀਂ ਤੁਹਾਨੂੰ ਉਹਨਾਂ ਦੇ ਨਾਲ ਵੀ ਮਿਲਵਾਵਾਂਗੇ, ਉਹਨਾਂ ਦੀਆਂ ਵੀ ਬੜੀਆਂ ਬੜੀਆਂ ਉਚੇਚੀਆਂ ਗੱਲਾਂ ਬਾਤਾਂ ਤੁਹਾਨੂੰ ਸੁਣਵਾਵਾਂਗੇ। ਇਸ ਸਾਡੇ ਪ੍ਰੋਗਰਾਮ ਦਾ ਇਸ ਨਿਸ਼ਚਿਤ ਦਾ ਹੁਣ ਵੇਲਾ ਖਤਮ ਹੋ ਗਿਆ। ਬਾਕੀ ਆਪਣੀ ਸਾਰੀ ਗੱਲਬਾਤ ਅਸੀਂ ਤੁਹਾਨੂੰ ਇਸੇ ਹੀ ਆਪਣੇ ਪ੍ਰੋਗਰਾਮ ਦੇ ਪਾਰਟ 2 ਦੇ ਵਿੱਚ ਸੁਣਾਵਾਂਗੇ। ਹੁਣ ਸਾਨੂੰ ਦਿਓ ਇਜਾਜ਼ਤ, ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ, ਓ ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ, ਮੱਲਾ ਕੱਢ ਕੁੜਤੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ, ਹਾਏ ਚੱਲ ਮੇਲੇ ਨੂੰ ਚਲੀਏ, ਓ ਚੱਲ